ਪਿੰਡ ਸ਼ਾਂਗਲਾ, ਤਹਿਸੀਲ ਦਸੂਹਾ, ਜ਼ਿਲ੍ਹਾ ਹੁਸ਼ਿਆਰਪੁਰ। ਆਪਣਾ ਸ਼ੁਭ ਨਾਮ ਦੱਸਿਓ ਜੀ। ਦਲੇਰ ਸਿੰਘ। ਦਲੇਰ ਸਿੰਘ। ਹਾਂਜੀ। ਬਾਪੂ ਦਾ ਨਾਮ? ਬਾਪੂ ਦਾ ਫੱਗਾ ਸਿੰਘ। ਤੇ ਦਾਦਾ ਜੀ ਦਾ ਚੇਤੇ? ਉਹਦਾ ਜਵੰਦਾ ਸੀ। ਆਪਣੀ ਬਰਾਦਰੀ ਕਿਹੜੀ ਹੈ? ਮਿਆਰ। ਤੇ ਤੁਸੀਂ ਕਿੰਨੇ ਭਾਈ? 4 ਸੀ। 1947 ਵੇਲੇ ਤੁਹਾਡੀ ਉਮਰ ਕਿੰਨੀ ਸੀ? 10 ਕੁ ਦੀ ਏਜ। 10। ਅੱਛਾ, ਤੁਹਾਡਾ ਜਨਮ ਕਿੱਥੇ ਹੋਇਆ? ਮੀਰਪੁਰ ਸਾਡਾ ਪਿੰਡ ਸੀ, ਮੀਰਪੁਰ ਸੰਧੂਆਂ ਦਾ। ਇਹਦੇ ਆਲੇ ਦੁਆਲੇ ਪਿੰਡ? ਇਹਦੇ ਲਾਗੇ ਇੱਕ ਹੈਗਾ ਫਾਜ਼ਲਪੁਰ ਸੀ, ਇੱਕ ਵੜੈਜਾਂ ਦਾ ਕਿਲ੍ਹਾ ਸੀ, ਰਾਮਕੇ ਸਨ। ਸਾਡਾ ਘਰ ਸੀ ਆਪਣਾ ਪਿੰਡ ਦੇ ਗੱਭੇ ਪੈਂਦਾ ਸੀ, ਤੇ ਨਾਲ ਹੀ ਮਸੀਤ ਹੁੰਦੀ ਸੀ ਮੁਸਲਮਾਨਾਂ ਦੀ। ਲਾਗੇ ਲਾਗੇ ਘਰ ਕਿਹਦੇ ਕਿਹਦੇ ਸਨ? ਲਾਗੇ ਲਾਗੇ ਘਰ ਮੁਸਲਮਾਨਾਂ ਦੇ ਸਨ। ਸਾਡਾ ਵਿੱਚ ਪਿੰਡ ਦੇ ਇਕੱਲਾ ਹੀ ਘਰ ਸੀ। ਗੁਰਦੁਆਰਾ ਪਿੰਡੋਂ ਬਾਹਰ ਵਾਲੀ ਇੱਕੋ ਹੀ ਗੁਰਦੁਆਰਾ ਸੀ। ਘਰ ਕਿਸ ਤਰ੍ਹਾਂ ਦਾ ਹੁੰਦਾ ਸੀ ਤੁਹਾਡਾ? ਘਰ ਸਾਡਾ ਕੱਚਾ ਹੀ ਹੁੰਦਾ ਸੀ। ਪਿੰਡ ਦਾ ਲੰਬੜਦਾਰ ਕੌਣ ਸੀ? ਲੰਬੜਦਾਰ ਸੀ ਆਪਣਾ ਮੌਲਵੀ ਰਾਮ ਸੀ, ਇੱਕ ਮੁਸਲਮਾਨ, ਉਹ ਸੀ। ਪਿੰਡ ਦੇ ਸਾਨੂੰ ਕੁਝ ਨਹੀਂ ਕੁਝ ਵੀ ਕਿਹਾ। ਅਸੀਂ ਮੁਸਲਮਾਨਾਂ ਦੇ ਘਰ ਲੁਕੇ ਰਹੇ। ਅਸੀਂ ਸਾਰਾ ਪਰਿਵਾਰ, ਪਿਓ ਸੀ, ਦਾਦਾ ਸਾਡੇ ਲਾਚੇ ਲਾਏ, ਟੱਕਾਂ ਚਲੇ ਗਏ, ਕੱਚੀਆਂ ਹੁੰਦੀਆਂ ਬਹਿਕਾਂ, ਤੇ ਬਾਹਰ ਚਲੇ ਗਏ। ਤੇ ਕਮਾਦਾ ਜੀ ਲੋਕ ਗਏ। ਉਹਨਾਂ ਆਖਿਆ ਵੀ ਤੁਸੀਂ ਲੁਕੇ ਨਾ, ਬਾਹਰ ਆ ਜਾਓ, ਤੁਹਾਨੂੰ ਅਸੀਂ ਕੁਝ ਨਹੀਂ ਕਹਿੰਦੇ। ਜਦੋਂ ਕਮਾਦਾਂ 'ਚੋਂ ਬਾਹਰ ਆਏ ਤੇ ਪਹਿਲਾਂ ਉਹਨਾਂ ਨੇ ਮਾਰ ਦਿੱਤਾ। ਤੇ ਜਦੋਂ ਫਿਰ ਇਹ ਵੱਡੇ ਚੁੱਕੇ ਗਏ ਸਾਡੇ ਚਾਚੇ ਤਾਏ ਬਜ਼ੁਰਗ ਸਾਡੇ, ਸਾਡਾ ਇੱਕ ਦਾਦਾ ਮਾਰਿਆ ਗਿਆ, ਇੱਕ ਸਾਡਾ ਭਾਈਆ ਮਾਰਿਆ ਗਿਆ, 2 ਤਾਏ ਸਾਡੇ ਮਾਰੇ ਗਏ। ਪਿੰਡ ਤੇ ਹਮਲਾ ਹੋਇਆ? ਆ ਪਿੰਡ 'ਚ ਹਮਲਾ ਹੋਇਆ ਨਾ। ਕਸ਼ਮੀਰੀ ਜਿਹੜੇ ਇੱਧਰੋਂ ਗਏ ਨੇ ਉਹਨਾਂ ਮਾਰਿਆ, ਔਰ ਮੁਸਲਮਾਨ ਸਾਡੇ ਪਿੰਡ ਦਾ ਕੁਛ ਨਹੀਂ ਕਿਸੇ ਨੂੰ ਵੀ ਆਖਿਆ। ਅਸੀਂ ਤਾਂ ਉਹਨਾਂ ਦੇ ਘਰ ਲੁਕੇ ਰਹੇ ਹਾਂ। ਤੁਹਾਡੇ ਪਿੰਡ ਦੇ ਨੇ ਪੂਰਾ ਸਾਥ ਦਿੱਤਾ? ਉਹਨਾਂ ਸਾਥ ਦਿੱਤਾ, ਹਾਂਜੀ। ਪੂਰਾ ਭਾਈਚਾਰਾ ਹੁੰਦਾ ਸੀ? ਹਾਂ, ਪੂਰਾ। ਹਾਂਜੀ, ਮੀਰਪੁਰ ਸੀ ਸਾਡਾ। ਕਦੀ ਯਾਦ ਆਇਆ? ਯਾਦ ਵੇ ਹੋ ਜੀ, ਆਪਣਾ ਪਿੰਡ ਜਿਹੜੀ ਜੱਦੀ ਥਾਂ ਹੈ ਉਹ ਥੋੜ੍ਹੀ ਭੁੱਲਦੀ ਹੈ। ਉਹ ਤਾਂ ਕਦੀ ਭੁੱਲ ਨਹੀਂ ਸਕਦੇ। ਜਿਹੜੀਆਂ ਸਾਡੇ ਨਾਲ ਵਾਪਰੀਆਂ ਨੇ ਉਹ ਥੋੜ੍ਹਾ ਭੁੱਲ ਸਕਦਾ ਵੇ, ਸੀਨ ਥੋੜ੍ਹਾ ਭੁੱਲਦਾ ਵੇ, ਉਹ ਤਾਂ ਦਿਲ 'ਚ ਹੀ ਰਹਿੰਦਾ। ਦਲੇਰ ਸਿੰਘ ਵਲਦ ਫਤਿਹ ਸਿੰਘ ਸਾਹਿਬ, ਕੀ ਹਾਲ ਜੇ? ਸਤਿ ਸ਼੍ਰੀ ਅਕਾਲ ਜਨਾਬ, ਠੀਕ ਠਾਕ ਹੋ? ਖੈਰੀਅਤ ਹੈ ਜਨਾਬ? ਤੁਸੀਂ ਇੰਟਰਵਿਊ ਦਿੱਤਾ ਮਿੱਟੀ ਦੀ ਮਹਿਕ ਸੁਖਵਿੰਦਰ ਗਿੱਲ ਸਾਹਿਬ ਨੂੰ, ਤਾਂ ਤੁਸੀਂ ਕਿਹਾ ਕਿ ਮੇਰਾ ਪਿੰਡ ਜਿਹੜਾ ਸੀ ਹਮੀਦਪੁਰ ਸਿੰਧੂਆਂ ਸੀ, ਉਹਦੇ ਨਾਲ ਨਾਲ ਫਾਜ਼ਲਪੁਰ ਸੀ, ਰਾਮਕੇ ਸੀ, ਤੇ ਕਿਲ੍ਹਾ ਵੜਾਇਆ ਸੀ। ਕਿਲ੍ਹੇ ਵੜਾਇਆ ਦੀ ਵੀ ਵੀਡੀਓ ਤੇ ਰਾਮਕੇ ਦੀ ਵੀਡੀਓ ਤੁਸੀਂ ਮੇਰੇ ਚੈਨਲ 'ਤੇ ਵੇਖ ਸਕਦੇ ਹੋ, ਕਿਉਂਕਿ ਤੁਸੀਂ ਇਹ ਪਿੰਡ ਵੇਖੇ ਹੋਏ ਸਨ। ਫਿਰ ਤੁਸੀਂ ਕਿਹਾ ਕਿ ਸਾਡਾ ਘਰ ਜਿਹੜਾ ਕੱਚਾ ਸੀ, ਲਾਗੇ ਮਸਜਿਦ ਸੀ ਤੇ ਤੰਗ ਗਲੀ ਸੀ, ਆਸੇ-ਪਾਸੇ ਮੁਸਲਮਾਨ ਦੇ ਘਰ ਸਨ। ਤੇ ਫਿਰ ਤੁਸੀਂ ਕਿਹਾ ਕਿ ਗੁਰਦੁਆਰਾ ਪਿੰਡੋਂ ਬਾਹਰ ਸੀ, ਤੇ ਨੰਬਰਦਾਰ ਜਿਹੜੇ ਸਨ ਉਹਨਾਂ ਦਾ ਮੌਲਵੀ ਉਦਮ ਸੀ। ਫਿਰ ਗੁੱਲੂ ਸ਼ਾਹ ਦੇ ਮੇਲੇ ਦਾ ਵੀ ਜ਼ਿਕਰ ਕੀਤਾ, ਮੈਂ ਗੁੱਲੂ ਸ਼ਾਹ ਦੇ ਮੇਲੇ 'ਤੇ ਵੀ ਜਾਂਦਾ ਰਿਹਾ। ਫਿਰ ਤੁਸੀਂ ਵਿਸਾਖੀ ਰੋੜੀ ਸਾਹਿਬ ਦਾ ਵੀ ਜ਼ਿਕਰ ਕੀਤਾ, ਤੇ ਫਿਰ ਤੁਸੀਂ ਇਹ ਵੀ ਕਿਹਾ ਕਿ ਜਿਸ ਟਾਈਮ 47 ਦੀ ਵੰਡ ਹੋਈ ਤੇ ਕਸ਼ਮੀਰੀ ਜਿਹੜੇ ਅੰਮ੍ਰਿਤਸਰ ਤੋਂ ਇੰਡੀਆ ਤੋਂ ਹਿਜਰਤ ਕਰਕੇ ਗਏ, ਉਹਨਾਂ ਨੇ ਤੁਹਾਡੇ ਪਿੰਡ 'ਤੇ ਹਮਲਾ ਕਰਤਾ, ਤੇ ਤੁਹਾਡੇ ਖਾਨਦਾਨ ਦੇ ਅਫਰਾਦ ਜਿਹੜੇ ਨੇ ਕੁਝ ਕਮਾਦਾਂ 'ਚ ਛੁਪੇ, ਉਹਨਾਂ 17 ਅਫਰਾਦ ਨੂੰ ਕਤਲ ਕਰਤਾ, ਜਿਨ੍ਹਾਂ 'ਚ ਤੁਹਾਡਾ ਦਾਦਾ, ਬਾਪ, ਭਰਾ, ਹੋਰ ਵੀ ਚਾਚੇ ਤਾਏ ਉਹਨਾਂ 'ਚ ਸ਼ਾਮਲ ਸਨ। ਤੇ ਫਿਰ ਤੁਹਾਨੂੰ ਆਪਣੇ ਘਰ ਇੱਕ ਚੌਧਰੀ ਜਿਹੜਾ ਪਿੰਡ ਦਾ ਸਿੰਧੂ ਜੱਟ ਸੀ, ਉਹਨੇ ਆਪਣੇ ਘਰ ਲਗਾ ਲਿਆ। ਤੇ ਹੁਣ ਮੈਂ ਕੋਸ਼ਿਸ਼ ਕਰਨਾ ਤੁਹਾਡਾ ਪਿੰਡ ਵੀ ਤੁਹਾਨੂੰ ਦਿਖਾਉਣਾ ਹੈ, ਉਹ ਰਾਹ ਵੀ ਦਿਖਾਉਣਾ ਹੈ, ਤੇ ਨਾਲ ਉਹ ਸਿੰਧੂ ਜੱਟ ਜਿਹੜਾ ਤੁਹਾਡੇ ਵਾਸਤੇ ਫਰਿਸ਼ਤਾ ਸਾਬਤ ਹੋਇਆ, ਜਿਹਨੇ ਆਪਣੇ ਘਰ ਤੁਹਾਨੂੰ ਲੁਕਾਇਆ, ਸਭ ਤੋਂ ਪਹਿਲੇ ਉਹਨਾਂ ਦੇ ਨਾਲ ਮਿਲਣ ਦੀ ਕੋਸ਼ਿਸ਼ ਕਰਨਾ। ਚਲੋ ਮੇਰੇ ਨਾਲ। ਮੰਜ਼ਰ ਕਸ਼ੀ ਕੀਤੀ ਹੈ ਬਾਬਾ ਜੀ ਫਰੀਦ ਨੇ। ਚੜ੍ਹ ਫਰੀਦਾ ਕੋਠੇ ਤੇ, ਵੇਖ ਘਰ ਘਰ ਲੱਗੀ ਅੱਗ, ਤੂੰ ਸਮਝੇ ਮੈਂ ਦੁਖੀ ਹਾਂ, ਇੱਥੇ ਦੁਖੀ ਸਾਰਾ ਜੱਗ। ਤੂੰ ਸਮਝੇ ਮੈਂ ਦੁਖੀ ਹਾਂ, ਇੱਥੇ ਦੁਖੀ ਸਾਰਾ ਜੱਗ। ਉੱਠ ਫਰੀਦਾ ਸੁੱਤਿਆ, ਝਾੜੂ ਦੇ ਮਸੀਤ, ਤੂੰ ਸੁੱਤਾ ਰੱਬ ਜਾਗਦਾ, ਤੇਰੀ ਡਾਢੇ ਨਾਲ ਪ੍ਰੀਤ। ਸਾਡੇ ਦੁੱਖ ਵਧਣ ਦਾ ਸਿਰਫ ਇੱਕ ਹੀ ਸਬਬ ਹੈ, ਅਸੀਂ ਨਸ਼ੁਕਰੀ ਹਮੇਸ਼ਾ ਕੀਤੀ ਹੈ। ਤੇ ਜਿਹੜੀਆਂ ਸਾਨੂੰ ਅੱਲਾਹ ਪਾਕ ਨੇ ਨਿਮਤਾਂ ਦਿੱਤੀਆਂ ਨੇ, ਸਾਡੇ 'ਤੇ ਰਹਿਮਤਾਂ ਕੀਤੀਆਂ ਨੇ, ਅਸੀਂ ਉਸ ਦਾ ਸ਼ੁਕਰ ਨਹੀਂ ਕਰਦੇ। ਜਿਹੜੇ ਸਾਡੇ ਫਰਾਇਜ਼ ਨੇ ਉਸ ਨੂੰ ਅਸੀਂ ਅਦਾ ਨਹੀਂ ਕਰਦੇ, ਸਿਰਫ ਸ਼ਿਕਵੇ ਕਰਨੇ। ਤੇ ਇੱਥੇ ਫਿਰ ਬਾਬਾ ਜੀ ਫਰੀਦ ਆਪਣੇ ਆਪ ਨੂੰ ਮੁਖਾਤਬ ਕਰ ਰਹੇ ਨੇ। ਅੱਗੇ ਫਿਰ ਕਹਿੰਦੇ ਨੇ ਕਿ ਕੋਈ ਬਣ ਗਿਆ ਰੌਣਕ ਪੱਖੀਆਂ ਦੀ, ਕੋਈ ਬਣ ਗਿਆ ਰੌਣਕ ਪੱਖੀਆਂ ਦੀ। ਪੱਖੀ ਕਹਿੰਦੇ ਨੇ ਝੌਂਪੜੀ ਨੂੰ, ਜਿਹੜੀ ਖਾਨਾ ਬਦੋਸ਼ ਜ਼ਿਆਦਾਤਰ ਇਸਤੇਮਾਲ ਕਰਦੇ ਨੇ। ਇੱਕ ਜਗ੍ਹਾ ਤੋਂ ਉੱਠ ਕੇ ਤੇ ਦੂਸਰੀ ਜਗ੍ਹਾ 'ਤੇ, ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ, ਇੱਕ ਪਿੰਡ ਤੋਂ ਦੂਸਰੇ ਪਿੰਡ, ਇਲਾਕੇ ਤੋਂ ਦੂਸਰੇ ਇਲਾਕੇ 'ਚ ਉਹ ਜਾਂਦੇ ਨੇ। ਉਹਨਾਂ ਦਾ ਕੁੱਲ ਮਾਲੂਮਾਤ ਜਿਹੜਾ ਹੁੰਦਾ ਨਾ, ਉਹ ਸਿਰਫ ਝੁੱਗੀ ਹੁੰਦੀ, ਜਿਹਨੂੰ ਪੱਖੀ ਕਿਹਾ ਜਾਂਦਾ ਸੀ। ਕੋਈ ਬਣ ਗਿਆ ਰੌਣਕ ਪੱਖੀਆਂ ਦੀ, ਯਾਨੀ ਬਾਜ਼ ਲੋਕ ਇਸ ਤਰ੍ਹਾਂ ਦੇ ਵੀ ਨੇ ਕਿ ਜਿਸ ਵਕਤ ਉਹ ਝੁੱਗੀ ਦੇ ਵਿੱਚ ਵੀ ਚਲ ਜਾਂਦੇ ਨੇ
ਉੱਥੇ ਰੌਣਕ ਲੱਗ ਜਾਂਦੀ ਹੈ। ਤੇ ਬਾਅਦ ਉਹ ਝੁੱਗੀ 'ਚ ਰਹਿ ਕੇ ਵੀ ਆਪਣੇ ਅੱਲਾ ਦਾ ਸ਼ੁਕਰ ਅਦਾ ਕਰਦੇ ਨੇ, ਆਪਣੇ ਅੱਲਾ ਨੂੰ ਰਾਜ਼ੀ ਕਰਦੇ ਤੇ ਆਪਣੇ ਅੱਲਾ ਦੇ ਪਿਆਰੇ ਮਹਿਬੂਬ ਨੂੰ ਰਾਜ਼ੀ ਕਰਦੇ। ਅੱਲਾ ਦੇ ਹੁਕਮਾਂ ਨੂੰ ਅੱਲਾ ਦੇ ਪਿਆਰੇ ਮਹਿਬੂਬ ਨਬੀ ਪਾਕ ਸੱਲਮ ਦੇ ਤਰੀਕਿਆਂ ਦੇ ਮੁਤਾਬਕ ਗੁਜ਼ਾਰਦੇ ਨੇ ਤੇ ਉਹ ਝੁੱਗੀ ਉਹ ਰੌਣਕ ਬਣ ਜਾਂਦੀ ਹੈ। ਉਹ ਝੁੱਗੀ ਨੂੰ ਵੀ ਰੌਣਕ ਬਖਸ਼ ਦਿੰਦੇ ਨੇ ਤੇ ਜਿਹੜੇ ਨਸ਼ੁਕਰੀ ਕਰਦੇ ਨੇ, ਅੱਲਾ ਦੇ ਹੁਕਮਾਂ ਨੂੰ ਤੋੜਦੇ ਨੇ ਤੇ ਨਬੀ ਦੇ ਤਰੀਕਿਆਂ ਤੋਂ ਮੂੰਹ ਮੋੜਦੇ ਨੇ, ਉਹਨਾਂ ਦੇ ਮੁਹੱਲ 'ਚ ਵੀ ਉਹ ਮੁਹੱਲ 'ਚ ਵੀ ਰਹਿਣ, ਉਹ ਸੁਖੀ ਨਹੀਂ ਰਹਿ ਸਕਦੇ। ਅੱਗੇ ਫਿਰ ਫਰਮਾਉਂਦੇ ਨੇ ਕੋਈ ਛੱਡ ਕੇ ਸ਼ੀਸ਼ ਮੁਹੱਲ ਚੱਲਿਆ, ਕੋਈ ਪਲਿਆਂ ਨਾਜ਼ ਤੇ ਨਖਰਿਆਂ ਵਿੱਚ, ਕੋਈ ਰੇਤ ਗਰਮ ਤੇ ਥਲ ਚੱਲਿਆ, ਕੋਈ ਭੁੱਲ ਗਿਆ ਮਕਸਦ ਆਵਣ ਦਾ, ਕੋਈ ਭੁੱਲ ਗਿਆ ਮਕਸਦ ਆਵਣ ਦਾ, ਕੋਈ ਕਰਕੇ ਮਕਸਦ ਹਾਲ ਚੱਲਿਆ। ਇੱਥੇ ਬਾਬਾ ਜੀ ਨੇ ਬੜਾ ਜ਼ਬਰਦਸਤ ਜੁਮਲਾ ਆਖਿਆ। ਲੋ ਜੀ, ਦਲੇਰ ਸਿੰਘ ਸਾਹਿਬ, ਵਲਦ ਫਤਿਹ ਸਿੰਘ ਸਾਹਿਬ, ਇਹ ਨੇ ਬਾਬਾ ਜੀ ਮੁਹੰਮਦ ਅਰਸ਼ਦ ਵਲਦ ਚੌਧਰੀ ਮੁਹੰਮਦ ਅਬਦੁੱਲਾ ਸਿੰਧੂ ਜੱਟ। ਇਹ ਉਹ ਮੁਸਲਮਾਨ ਨੇ ਰਹਿਮ ਦਿਲ ਜਿਨ੍ਹਾਂ ਦੇ ਵਾਲਿਦ ਨੇ 47 ਦੀ ਵੰਡ ਦੇ ਦੌਰਾਨ ਤੁਹਾਡੇ ਖਾਨਦਾਨ ਨੂੰ ਆਪਣੇ ਘਰ ਲਕਾਇਆ, ਉਹਦੀ ਹਿਫਾਜ਼ਤ ਕੀਤੀ ਤੇ ਕਸ਼ਮੀਰੀਆਂ ਨੂੰ ਤੁਹਾਡੇ ਲਾਗੇ ਨਾ ਆਉਣ ਦਿੱਤਾ। ਬਾਹਰ ਖੂਹ 'ਤੇ ਜਿਹੜੇ ਕਮਾਦ ਦੇ ਵਿੱਚ ਤੁਹਾਡੇ ਖਾਨਦਾਨ ਦੇ ਅਫਰਾਦ ਮਾਰੇ ਗਏ, ਉਹ ਅਲੱਗ ਬਾਤ ਹੈ, ਲੇਕਿਨ ਜਦੋਂ ਇਹਨਾਂ ਨੂੰ ਪਤਾ ਚੱਲਿਆ ਤੁਹਾਡੇ ਘਰ ਦੇ ਵੀ ਸ਼ਾਇਦ ਹਮਲਾ ਕਰ ਦੇਣ ਤੇ ਉਹਨਾਂ ਨੇ ਫਿਰ ਤੁਹਾਡੀ ਹਿਫਾਜ਼ਤ ਕੀਤੀ ਆਪਣੇ ਘਰ ਲੈ ਕੇ। ਇੰਨੀ ਉਮਰ ਹੋਣ ਦੇ ਬਾਵਜੂਦ ਵੀ ਮਾਸ਼ਾਅੱਲਾ ਗੈਲਨ ਜਿਹੜੀ ਹੈ ਨਾ, ਉਹ ਕਮ ਸੇ ਕਮ ਮੇਰਾ ਖਿਆਲ ਮਾਨੋ ਉਹਦੇ ਵਿੱਚ ਮਟੀਰੀਅਲ ਪੈ ਜਾਂਦਾ ਹੈ, ਕੋਈ ਵੰਡਾ ਵਗੈਰਾ, ਕੋਈ ਰੋਟੀਆਂ, ਕੋਈ ਖਾਲ, ਕੋਈ ਚੋਕਰ, ਇਹ ਇਕੱਲੇ ਵੀ ਉਠਾ ਸਕਦੇ ਨੇ। ਕਾਫੀ ਭਰੀ ਹੋਈ ਸੀ ਤੇ ਹਜੇ ਤੱਕ ਜਿਹੜਾ ਨਾ ਇਹ ਜਨਾਬ ਮਾਲ ਡੰਗਰ ਨੂੰ ਚੰਗੀ ਤਰ੍ਹਾਂ ਸੰਭਾਲ ਲੈਂਦੇ ਨੇ ਤੇ ਇਹਨਾਂ ਦੀ ਸਿਹਤ ਦਾ ਵੀ ਰਾਜ਼ ਇਹੋ ਹੀ ਹੈ। ਅੱਲਾਹ ਤਾਲਾ ਇਹਨਾਂ ਦੀ ਸਿਹਤ ਵਾਲੀ ਜ਼ਿੰਦਗੀ 'ਚ ਬਰਕਤ ਦੇ, ਇਹਨਾਂ ਨੂੰ ਸਲਾਮਤ ਰੱਖੇ। ਤੇ ਇਹ ਬੜੇ ਨਰਮ ਦਿਲ ਇਨਸਾਨ ਨੇ, ਬਹੁਤ ਹੀ ਨਰਮ ਦਿਲ ਇਨਸਾਨ ਨੇ, ਅੱਲਾਹ ਵਾਲੇ ਨੇ। ਤੇ ਅਸਲ ਦੇ ਵਿੱਚ ਅੱਲਾਹ ਪਾਕ ਨੇ ਹਰ ਮਜ਼ਹਬ ਦੇ ਵਿੱਚ ਅੱਛੇ ਵੀ ਇਨਸਾਨ ਪੈਦਾ ਕੀਤੇ ਨੇ ਤੇ ਬੁਰੇ ਵੀ ਪੈਦਾ ਕੀਤੇ ਨੇ। ਤੇ ਮੈਂ ਹੁਣ ਇਹਨਾਂ ਦੇ ਕੋਲ ਜਿਹੜਾ ਨਾ ਜਿਸ ਵਕਤ ਆਇਆ ਤੇ ਥੋੜ੍ਹਾ ਜਿਹਾ ਮੈਂ ਤੁਹਾਡਾ ਜ਼ਿਕਰ ਕੀਤਾ ਕਿ ਇਸ ਤਰ੍ਹਾਂ ਕਰਕੇ ਇੱਕ ਖਾਨਦਾਨ ਸੀ ਜਿਨ੍ਹਾਂ ਨੂੰ ਇੱਕ ਮੁਸਲਮਾਨ ਨੇ ਬਚਾਇਆ ਸੀ। ਉਹ ਕਹਿੰਦਾ ਸੀ ਕਿ ਮੇਰੇ ਵਾਲਿਦ ਸਨ ਜਿਹੜੇ ਇਹਨਾਂ ਸਿੱਖਾਂ ਨੂੰ ਆਪਣੇ ਘਰ ਲੈ ਗਏ ਸਨ ਤੇ ਫਿਰ ਕਸ਼ਮੀਰੀਆਂ ਕੋ ਬਚਾ ਕੇ ਰੱਖਿਆ ਇਹਨਾਂ ਨੂੰ। ਤੇ ਬੜੀ ਖੁਸ਼ੀ ਹੋਈ ਜੀ ਇਹਨਾਂ ਦੇ ਨਾਲ ਮਿਲ ਕੇ। ਤੇ ਮੈਂ ਕਿਹਾ ਜੀ ਤੁਸੀਂ ਆਪਣਾ ਕੰਮ ਤਸੱਲਾ ਨਾ ਕਰ ਲਓ, ਉਸ ਤੋਂ ਬਾਅਦ ਬੈਠ ਕੇ ਤੇ ਫਿਰ ਗੱਪਸ਼ਪ ਲਾਉਂਦੇ ਹਾਂ ਤੇ ਆਪਣੇ ਸਰਦਾਰ ਵੀ ਵਾਸਤੇ ਇਹ ਕਹਾਣੀ ਜਿਹੜੀ ਹੈ ਉਹ ਨੋਟ ਕਰਾਉਂਦੇ। ਸ਼ੁਭ ਨਾਮ ਦੱਸੋ ਜੀ। ਇਹਦਾ ਕਬਾਦ ਉੱਚਾ ਕਰੋ। ਹਾਂਜੀ। ਬਾਪੂ ਦਾ ਨਾਮ? ਇਹਦੀ ਆਵਾਜ਼ ਇੰਨੀ ਕਿ ਰਹਿਣੀ ਜੇ। ਅੱਛਾ, ਦਾਦਾ ਜੀ ਦਾ ਕਿਤੇ? ਉਹਦਾ ਜਵੰਦਾ ਸੀ। ਆਪਣੀ ਬਰਾਦਰੀ ਕਿਹੜੀ ਹੈ? ਮਿਆਰ ਤੇ ਤੁਸੀਂ ਕਿੰਨੇ ਭਾਈ? 4 ਸੀ। ਇੱਕ ਉਹਦਾ ਸਾਡਾ ਭਰਾ ਜਿਹੜਾ ਸੀ ਉਹ ਛੱਪੜ ਦੇ ਡੁੱਬ ਕੇ ਮਰ ਗਿਆ। ਹਾਂਜੀ, ਪਾਕਿਸਤਾਨ 'ਚ। ਭਾਈਆਂ ਦੇ ਨਾਂ ਦੱਸ ਦਿਓ। ਤੇ ਇੱਕ ਦਾ ਕਰਤਾਰ ਸਿੰਘ ਸੀ, ਇੱਕ ਦਾ ਰਪਾਲ ਸਿੰਘ ਸੀ। 1947 ਵੇਲੇ ਤੁਹਾਡੀ ਉਮਰ ਕਿੰਨੀ ਸੀ? ਕਿੰਨੀ ਕੁ? 10 ਕਲੀਰ ਗ੍ਰੰਥੀ ਸਾਨੂੰ ਪੜ੍ਹਾਉਂਦੇ ਨੇ, ਗੁਰਦੁਆਰੇ ਅਸੀਂ ਜਾਂਦੇ ਹੁੰਦੇ ਸਾਂ। ਅੱਛਾ, ਤੁਹਾਡਾ ਜਨਮ ਕਿੱਥੇ ਹੋਇਆ? ਵੀਰਪੁਰ ਬੰਦ ਹੋਈ। ਸਾਡਾ ਪਿੰਡ ਸੀ ਵੀਰਪੁਰ ਸੰਧੂਆਂ ਦਾ। ਇਹਦੇ ਆਲੇ ਦੁਆਲੇ ਪਿੰਡ? ਇਹਦੇ ਲਾਗੇ ਇੱਕ ਹੈਗਾ ਫਾਜ਼ਲਪੁਰ ਸੀ, ਇੱਕ ਵੜੈਜਾਂ ਦਾ ਕਿਲ੍ਹਾ ਸੀ, ਰਾਮ ਕੇ ਸਨ। ਇਹਦੀ ਤਹਿਸੀਲ ਕਿਹੜੀ ਪੈਂਦੀ ਸੀ? ਤਹਿਸੀਲ ਦਸਕਾ। ਸਾਡਾ ਘਰ ਸੀ ਆਪਣਾ ਪਿੰਡ ਦੇ ਗੱਭੇ ਪੈਂਦਾ ਸੀ ਤੇ ਨਾਲ ਹੀ ਮਸ਼ੀਰ ਹੁੰਦੀ ਸੀ ਮੁਸਲਮਾਨਾਂ ਦੀ। ਲਾਗੇ ਲਾਗੇ ਘਰ ਕਿਹਦੇ ਸਨ? ਲਾਗੇ ਲਾਗੇ ਘਰ ਮੁਸਲਮਾਨਾਂ ਦੇ ਸਨ। ਸਾਡਾ ਵਿੱਚ ਪਿੰਡ ਦੇ ਇਕੱਲਾ ਹੀ ਘਰ ਸੀ। ਸਾਡੇ ਜਿਹੜੇ ਚਾਚੇ ਦਾ ਸੀ ਉਹ ਹੜਵੇਂ ਹਨ ਉਹਨਾਂ ਦੇ ਘਰ। ਹਾਂਜੀ। ਮਸਜਿਦ ਤੋਂ ਕਿਸ ਪਾਸੇ ਸੀ ਘਰ ਤੁਹਾਡਾ? ਸਾਡਾ ਖੱਬੇ ਹੱਥ, ਸੱਜੇ ਹੱਥ ਮਸ਼ੀਰ ਸੀ। ਤੰਗ ਗਲੀ ਸੀ ਜਰਾ, ਕੋਈ ਕੀ ਡੰਗਰ। ਕਾਰੋਬਾਰ ਸੀ ਤੁਹਾਡਾ ਉੱਥੇ? ਸਾਡਾ ਕਾਰੋਬਾਰ ਇਹ ਸੀ ਆਪਣਾ ਡੰਗਰ ਵੱਛਾ ਰੱਖਿਆ ਹੁੰਦਾ ਸੀ ਤੇ ਹੋਰ ਕਾਰੋਬਾਰ ਕੋਈ ਨਹੀਂ ਸੀ। ਡੰਗਰ ਵੱਛਾ ਰੱਖਿਆ ਸੀ, ਉਹਨਾਂ ਨੂੰ ਚਾਰ ਆਉਣਾ, ਪੱਠੇ ਪੁੱਠੇ ਪਾ ਦੇਣੇ, ਮੱਝਾਂ ਹੋਣੀਆਂ। ਤੇ ਗੁਰਦੁਆਰਾ ਸਾਹਿਬ ਇੱਕੋ ਹੀ ਸੀ ਪਿੰਡ? ਗੁਰਦੁਆਰਾ ਪਿੰਡੋਂ ਬਾਹਰ ਵਾਲੀ ਇੱਕੋ ਹੀ ਗੁਰਦੁਆਰਾ ਸੀ। ਘਰ ਕਿਸ ਤਰ੍ਹਾਂ ਦਾ ਹੁੰਦਾ ਸੀ ਤੁਹਾਡਾ? ਘਰ ਸਾਡਾ ਕੱਚਾ ਹੀ ਹੁੰਦਾ ਸੀ, ਜਗ੍ਹਾ ਥੋੜੀ ਸੀ। ਛੋਟਾ ਹੀ ਘਰ ਸੀ? ਹਾਂ, ਛੋਟਾ ਹੀ। ਹਾਂਜੀ। ਜਿਹੜੇ ਲੱਗ ਲੱਗ ਘਰ ਸੀ ਉਹਨਾਂ ਦਾ ਨਾਂ ਦੱਸੋ। ਉਹਨਾਂ ਦਾ ਨਾਂ ਤੁਹਾਨੂੰ ਦੱਸਣ ਦਾ, ਇੱਕ ਦਾ ਮਤਲਬ ਸੀ, ਇੱਕ ਨਾ ਪੰਜਾਬ ਸੀ, ਇੱਕ ਨਾ ਹੈਗਾ ਕਰਾਰੀ ਲਾਲ। ਇਹ 3-4 ਘਰ ਸਾਡੇ ਸ਼ਾਦੀ ਲਾਲ ਹਿੰਦੂ ਸੀ? ਹਿੰਦੂ ਸੀ। ਹਾਂ, ਹਿੰਦੂ। ਤੇ ਮਹਿਤਾਬ? ਉਹ ਵੀ ਹਿੰਦੂ ਸਨ, ਸਾਰੇ ਹਿੰਦੂ। ਇਹ ਸਾਡੇ ਚਾਚੇ ਲਾਏ ਸਨ ਸਾਰੇ। ਤੁਹਾਡੇ ਨਾਲ ਲੱਗ ਜਾ ਕੇ? ਹਾਂਜੀ, ਬਸ। ਤੁਸੀਂ ਦੱਸਿਆ ਕਿ ਮੁਸਲਮਾਨਾਂ ਦੇ ਘਰਾਂ ਦੇ ਵਿਚਕਾਰ ਸੀ ਤੁਹਾਡਾ ਘਰ? ਆ ਸਾਡਾ ਘਰ ਵਿਚਕਾਰ ਸੀ। ਹਾਂਜੀ। ਉਹਨਾਂ ਮੁਸਲਮਾਨਾਂ ਦੇ ਨਾਂ ਦੱਸੋ ਜਿਨ੍ਹਾਂ ਦੇ ਲਾਗੇ ਇੱਕ ਦਾ ਨਾਂ ਵੇਲਾ ਸਿੰਘ ਸੀ, ਮੁਸਲਮਾਨ। ਵੇਲਾ ਵੇਲਾ? ਵੇਲਾ। ਤੇ ਇੱਕ ਦਾ ਨਾਂ ਸੀ ਉਦਮ ਸਿੰਘ।
ਨਹੀਂ ਹੋ ਸਕਦਾ ਮੁਸਲਮਾਨ ਫਿਰ ਮੈਂ ਕਹਿੰਦਾ ਹਾਂ ਕਿ ਗੱਲ ਹੋ ਜਾਂਦੀ ਜਾਂ ਕੋਈ ਚਾਹ ਹੋ ਜਾਵੇ। ਇੱਕ ਮਿੰਟ ਆ ਸੁਣੋ ਨਾ, ਆ ਸੁਣੋ ਜਰਾ। ਜੱਟ ਕਿਹੜੀ ਕੋਲ ਦੇ ਸਨ? ਬਾਜਵੇ ਕਾਜਵੇ ਜੱਟ। ਹਾਂਜੀ ਉਹ ਇੱਥੇ ਬੈਠੇ ਨੇ ਸਾਡੇ ਪਿੰਡ ਦੇ ਲੰਬੜਦਾਰ ਕੌਣ ਸੀ? ਲੰਬੜਦਾਰ ਸੀ ਆਪਣਾ ਮੌਲਵੀ ਆਮ ਸੀ ਇੱਕ ਮੁਸਲਮਾਨ, ਉਹ ਸੀ ਕੀ ਨਾਂ ਸੀ ਉਹਦਾ? ਉਦਮ ਸਿੰਘ। ਚੌਧਰੀ ਗੰਡਿਆਲ ਸਿੰਘ ਸੀ, ਉਹਨਾਂ ਦੀ ਪੈਰੀ ਬੰਨੇ ਵਾਲੇ ਹਨ। ਘੋੜੀ ਉਹਨਾਂ ਦੇ ਕੋਲ ਹੁੰਦੀ ਸੀ, ਇਮਨਾਬਾਦ ਕੋਲ ਲੱਗਦਾ ਸੀ ਤੇ ਕੋਈ ਨਾਲ ਲੱਗਦਾ ਸੀ, ਰੋੜੀ ਸਾਹਿਬ ਨਾਲ ਲੱਗਦਾ। ਇਹਨਾਂ ਨੇ ਗੁਰੂ ਸ਼ਾਹ ਦੀ ਮੰਡੀ ਸਾਡੇ ਕੋਲ ਸੀ, ਅਸੀਂ ਤੁਰ ਕੇ ਜਾਂਦੇ ਹੁੰਦੇ ਹਾਂ ਉਦੋਂ। ਦੇਖਿਆ ਮੇਲਾ ਉੱਥੇ? ਹਾਂਜੀ ਮੇਲਾ ਵੇਖਿਆ ਬਿਲਕੁਲ। ਇਹ ਸੌਂਕੜਮੀ ਦੀ ਸਾਡੀ ਭੂਆ ਹੁੰਦੀ ਸੀ। ਪਿੰਡ ਦੇ ਸਾਨੂੰ ਕੁਝ ਨਹੀਂ ਕੁਝ ਵੀ ਕਿਹਾ। ਅਸੀਂ ਮੁਸਲਮਾਨਾਂ ਦੇ ਘਰ ਲੁਕੇ ਰਹੇ ਹਾਂ, ਅਸੀਂ ਸਾਰਾ ਪਰਿਵਾਰ। ਪਿਓ ਦੇ ਦਾਦਾ ਸਾਡੇ ਲਾਟੇ ਲਾਏ, ਟੱਕਾਂ ਚਲੇ ਗਏ, ਕੱਚੀਆਂ ਹੁੰਦੀਆਂ ਹਨ ਬਹਿਕਾਂ, ਤੇ ਬਾਹਰ ਚਲੇ ਗਏ ਤੇ ਕਮਾਦਾ ਜੀ ਲੋਕੇ। ਉਹਨਾਂ ਆਖਿਆ ਵੀ ਤੁਸੀਂ ਲੁਕੇ ਨਾ ਬਾਹਰ ਆ ਜਾਓ, ਤੁਹਾਨੂੰ ਅਸੀਂ ਕੋਈ ਨਹੀਂ ਕਹਿੰਦੇ। ਜਦੋਂ ਕਮਾਦਾਂ ਚੋਂ ਬਾਹਰ ਆਏ ਤੇ ਪਹਿਲਾਂ ਉਹਨਾਂ ਨੂੰ ਮਾਰ ਦਿੱਤਾ। ਤੇ ਜਦੋਂ ਫਿਰ ਇਹ ਬੁੱਢੇ ਚੁੱਕੇ ਗਏ ਨੇ ਸਾਡੇ ਚਾਚੇ ਤਾਏ ਬਜ਼ੁਰਗ ਸਾਡੇ, ਸਾਡਾ ਇੱਕ ਦਾਦਾ ਮਾਰਿਆ ਗਿਆ, ਇੱਕ ਸਾਡਾ ਭਾਈਆ ਮਾਰਿਆ ਗਿਆ, 2 ਤਾਏ ਸਾਡੇ ਮਾਰੇ ਗਏ। ਪਿੰਡ ਤੇ ਹਮਲਾ ਹੋਇਆ? ਆ ਪਿੰਡ 'ਚ ਹਮਲਾ ਹੋਇਆ ਨਾ, ਕਸ਼ਮੀਰੀ ਜਿਹੜੇ ਇੱਧਰੋਂ ਗਏ ਨੇ ਉਹਨਾਂ ਮਾਰਿਆ। ਔਰ ਮੁਸਲਮਾਨ ਸਾਡੇ ਪਿੰਡ ਦਾ ਕੁਛ ਨਹੀਂ ਕਿਸੇ ਨੂੰ ਵੀ ਆਖਿਆ। ਅਸੀਂ ਤਾਂ ਉਹਨਾਂ ਦੇ ਘਰ ਲੁਕੇ ਰਹੇ ਹਾਂ। ਤੁਹਾਡੇ ਪਿੰਡ ਦੇ ਨੇ ਪੂਰਾ ਸਾਥ ਦਿੱਤਾ ਤਾ? ਉਹਨਾਂ ਸਾਥ ਦਿੱਤਾ, ਹਾਂਜੀ। ਪੂਰਾ ਭਾਈਚਾਰਾ ਹੁੰਦਾ ਸੀ? ਹਾਂ ਪੂਰਾ, ਹਾਂਜੀ। ਕੋਈ ਨਾਲੇ ਫਿਰ ਕੈਂਪ ਲੱਗਾ ਸੀ ਉੱਥੇ, ਮਹੀਨਾ ਭਰ ਅਸੀਂ ਕੋਈ ਨਾਲੇ ਰਹੇ ਹਾਂ। ਕਦੀ ਯਾਦ ਆਇਆ? ਯਾਰ ਵੀ ਉਹੀ ਆਪਣਾ ਪਿੰਡ ਜਿਹੜੀ ਜੱਦੀ ਥਾਂ ਹੈ ਉਹ ਥੋੜੀ ਭੁੱਲਦੀ ਹੈ, ਉਹਦੇ ਕਦੀ ਭੁੱਲ ਨਹੀਂ ਸਕਦੇ। ਜਿਹੜੀਆਂ ਸਾਡੀਆਂ ਵਾਪਰੀਆਂ ਨੇ ਉਹ ਥੋੜਾ ਭੁੱਲ ਸਕਦਾ ਵੀ। ਇਹ ਜਦੋਂ ਪੱਕ ਰੌਲੇ ਪਏ ਨੇ ਉਦੋਂ ਆ ਵੇਖੋ ਹੀ ਪਟਾਈ ਵੇਚ ਦੇ ਵਿੱਚ ਬੜਾ ਵੱਡਾ ਪਿੱਪਲ ਸੀ। ਸਾਰੇ ਪਿੰਡ ਦੇ ਆਣ ਕੇ ਸਾਰੀ ਪਿੱਪਲ ਦੇ ਥੱਲੇ ਬਹਿੰਦੇ ਹੁੰਦੇ ਸਨ। ਸਹੀ ਗੱਲ ਹੈ। ਲਓ ਜੀ ਸਰਦਾਰ ਸਿੰਘ ਜੀ, ਤੁਸੀਂ ਜ਼ਿਕਰ ਕੀਤਾ ਕਿ ਸਾਨੂੰ ਪਿੰਡ ਦੇ ਮੁਸਲਮਾਨ ਜਿਹੜੇ ਸਨ ਉਹਨਾਂ ਦਾ ਹੈ ਕਿ ਉਹਨਾਂ ਨੇ ਸਾਨੂੰ ਆਪਣੇ ਘਰ ਛੁਪਾ ਲਿਆ। ਜਿਸ ਖਾਨਦਾਨ ਨੇ ਤੁਹਾਨੂੰ ਆਪਣੇ ਘਰ ਦੇ ਵਿੱਚ ਛੁਪਾਇਆ ਉਹਨਾਂ ਦੇ ਕੋਲ ਮੈਂ ਇਸ ਟਾਈਮ ਬੈਠਾ ਜੀ। ਇਹਨਾਂ ਦੇ ਵਾਲਿਦ ਨੇ, ਇਸ ਖਾਨਦਾਨ ਨੇ ਤੁਹਾਨੂੰ ਆਪਣੇ ਘਰ ਛੁਪਾ ਕੇ ਜਿਹੜੇ ਬਾਕੀ ਕੋਈ ਤੁਹਾਡੇ ਘਰ ਦੇ ਜੀਵ ਬਚ ਗਏ ਉਹਨਾਂ ਦੀ ਜਾਨ ਬਚਾਈ, ਹਿਫਾਜ਼ਤ ਦੇ ਨਾਲ ਤੁਹਾਨੂੰ ਫਿਰ ਪਿੰਡੋਂ ਕੱਢਿਆ। ਬਾਕੀ ਜਿਹੜੀ ਕਹਾਣੀ ਹੈ ਇਸ ਪਿੰਡ ਦੇ ਵਿੱਚ ਤੁਹਾਡੇ ਨਾਲ ਰਹਿਣ ਸਹਿਣ ਦੀ, ਤੁਹਾਡੀ ਮੇਲ ਮਿਲਾਪ ਦੀ, ਤੁਹਾਡੀ ਜ਼ਿੰਦਗੀ ਦੇ ਅਯਾਮ ਕਿਸ ਤਰ੍ਹਾਂ ਗੁਜ਼ਰੇ ਤੇ ਤੁਹਾਡਾ ਕਿਸ ਤਰ੍ਹਾਂ ਦਾ ਮੁਸਲਮਾਨਾਂ ਦੇ ਨਾਲ ਮੇਲ ਮਿਲਾਪ ਸੀ ਤੇ ਕਿਸ ਤਰ੍ਹਾਂ ਫਿਰ ਜਿਹੜੀ ਹੈ ਨਾ ਉਹ ਹਿਜਰਤ ਦੀ ਕਹਾਣੀ ਉਹ ਸਟਾਰਟ ਹੁੰਦੀ ਹੈ। ਤੁਹਾਡੀ ਕਹਾਣੀ ਬਜ਼ੁਰਗਾਂ ਦੇ ਰਾਹੀਂ ਸੁਣਨੇ ਆ ਜੀ। ਅਸਲਾਮ ਅਲੈਕੁਮ ਜੀ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਕੀ ਹਾਲ ਜੇ? ਠੀਕ ਹੋ? ਅਲਹਮਦੁਲਿਲਾ। ਅੱਛਾ, ਤੁਹਾਡਾ ਨਾਮ ਕੀ ਜੇ? ਮੇਰਾ ਨਾਮ ਅਰਸ਼ਦ। ਮੁਹੰਮਦ ਅਰਸ਼ਦ। ਆਪਣੇ ਵਾਲਦ ਸਾਹਿਬ ਦਾ ਨਾਮ? ਅਬਦੁੱਲਾ। ਅਬਦੁੱਲਾ। ਬਰਾਦਰੀ ਆਪਣੀ ਕਿਹੜੀ ਹੈ? ਮੇਰੀ ਬਰਾਦਰੀ ਉਹਨਾਂ ਦੱਸਣਾ ਕਿ ਮੇਰੀ ਬਰਾਦਰੀ ਹੈ ਬਾਬੇ ਨਵਾਬ, ਬਾਬਾ ਜਲਾਲ, ਬਾਬਾ ਸਰਦਾਰ। ਇਹ ਇੱਕ ਦੀ ਔਲਾਦ ਇਹ ਸਨ। ਅੱਛਾ ਜੀ। ਇੱਕ ਦੀ ਔਲਾਦ ਮੇਰਾ ਵਾਲਦ ਉਹਦਾ ਬਾਪ ਸੀ, ਅੱਲਾ ਦਿੱਤਾ। ਅੱਛਾ ਜੀ। ਇੱਕ ਦੀ ਔਲਾਦ ਇਹ ਸਨ। ਠੀਕ ਇੱਕ ਦੀ ਔਲਾਦ ਸਨ ਅਹਿਮਦ, ਆਪਣਾ ਗੁਲਾਮ ਨਬੀ ਤੇ ਗੁਲਾਮ ਅਲੀ। ਅੱਛਾ ਜੀ। ਅੱਛਾ, ਤੇ ਅਹਿਮਦ ਖਾਨ, ਅੱਛਾ ਹਾਜੀ ਅਹਿਮਦ ਖਾਨ, ਅੱਛਾ। ਉਹਦਾ ਪੁੱਤਰ ਮੁਹੰਮਦ ਯੂਸਫ। ਅੱਛਾ ਜੀ। ਇਹ ਚਾਚੇ ਬਾਬੇ ਸਨ। ਇਹ ਬਰਾਦਰੀ ਇੱਕ ਸੀ ਚੱਦਰਾ ਇਹਨਾਂ ਦੀ ਪਿੰਡ ਦੇ ਵਿੱਚ। ਠੀਕ ਹੈ। ਉਹਨਾਂ ਦਾ ਬੱਚਾ ਪੋਤਰਾ ਪਰਪੋਤਰਾ ਹਾਂਜੀ। MPA ਵੇ। ਅੱਛਾ ਅੱਛਾ ਅੱਛਾ, ਮਾਸ਼ਾ ਅੱਲਾ ਮਾਸ਼ਾ ਅੱਲਾ। ਉਹਨਾਂ ਦਾ ਨਾਮ ਕੀ ਹੈ? ਉਹਨਾਂ ਦਾ ਨਾਂ ਹੈ ਕੈਸਰ, ਜਿਹੜਾ MPA, ਕੈਸਰ MPA। ਹਾਂ ਜੀ। ਇਹ ਕੈਸਰ ਸਿੰਧੂ। ਹਾਂ ਜੀ। ਅੱਛਾ ਅੱਛਾ ਅੱਛਾ। ਇਹ ਕੈਸਰ ਸਿੰਧੂ ਸਾਹਿਬ ਜਿਹੜੇ ਨੇ ਉਹਨਾਂ ਦੀ ਰਿਹਾਇਸ਼ ਵੀ ਇੱਥੇ ਹੀ ਹੈ? ਰੈਸ਼ ਉਹਨਾਂ ਦੀ ਜਿਹੜੀ ਕੋਈ ਨਾਲ ਹੋ ਰਹੀ ਲੈਣ ਕੁਛ ਇੱਥੇ ਵੇ। ਅੱਛਾ। ਚਾਚੇ ਦੀ ਰੈਸ਼ ਇੱਥੇ ਵੇ। ਅੱਛਾ ਜੀ। ਤੇ ਵੱਡੇ ਭਰਾ ਦੀ ਰੈਸ਼ ਕੋਈ ਨਾਲ, ਵੱਡਾ ਭਰਾ ਇੱਥੇ ਹੁੰਦਾ ਸੀ ਤੇ ਬੱਚਿਆਂ ਦੀ ਰੈਸ਼ ਕੋਈ ਨਾਲ। ਅੱਛਾ। ਉਹਦਾ ਪੁੱਤਰ ਇੱਥੇ ਇੱਕ ਨਾਸਰ ਸੰਧੂ, ਅੱਛਾ ਜੀ। ਉਹ ਫੌਤ ਹੋ ਗਿਆ ਅਟੈਕ ਨਾਲ। ਉਹ ਵੀ ਖਲੋਤਾ ਸੀ ਇਲੈਕਸ਼ਨ ਤੇ। ਇਲੈਕਸ਼ਨ ਵਾਲੇ ਤੋਂ ਪਹਿਲਾਂ 2-4 ਦਿਨ ਪਹਿਲਾਂ ਉਹ ਕੰਪੇਨ ਤੇ ਨਿਕਲੇ ਨੇ। ਅੱਛਾ। ਤੇ ਮਾਛੀ ਕੁਬਰੇ ਜਾ ਕੇ ਉਹ ਉੱਥੇ ਆਪਣਾ ਉਹਨਾਂ ਨੂੰ ਅਟੈਕ ਹੋਇਆ, ਉਹ ਫੌਤ ਹੋ ਗਿਆ। ਅੱਛਾ। ਇਹ ਉਹਨਾਂ ਦੀ ਬਾਅਦ ਵਿੱਚ ਇਹਨਾਂ ਦੇ ਨਾਲ ਦਰਖਾਸਤ ਸੀ, ਇਹਨਾਂ ਦੀ ਦਰਖਾਸਤ ਨਿਕਲ ਆਈ। ਫਿਰ ਇਹ ਅੱਜ ਚੌਥੀ ਵਾਰੀ ਹੁਣ MP ਹੋਏ ਨੇ। ਵਾਹ ਜੀ ਵਾਹ। ਇਹ ਅਸਲ ਦੇ ਵਿੱਚ ਤੁਹਾਡੇ ਖਾਨਦਾਨ ਦੀ ਭਲਾਈ ਹੈ ਲੋਕਾਂ ਦੇ ਨਾਲ, ਹੈ? ਹਾਂ। ਤੇ ਤਾਂ ਦੀ ਉਹ ਹੋਣਦੇ ਨੇ। ਤੇ ਜੇ ਤੁਹਾਡਾ ਖਾਨਦਾਨ ਲੁੱਟਮਾਰ ਵਾਲਾ ਹੁੰਦਾ ਤੇ ਕਦੀ ਵੀ ਨਹੀਂ ਹੋ ਸਕਦਾ।
ਹਾਂਜੀ ਤੇ ਮੈਂ ਤਾਂ ਕਿ ਗੱਲ ਵੇ ਕਿ ਹੁਣ ਤੁਸੀਂ ਬਾਬਾ ਦੂਰ ਤਾਂ ਜਾਣਾ ਵੀ ਦੂਰ ਹੈ ਇਹ ਜੀ ਆ ਜਿਹੜਾ ਕੰਮ ਹੈ ਨਾ ਹਾਂ। ਤੁਹਾਡਾ ਸਭ ਕੁਝ ਆ ਗਿਆ, ਤੁਹਾਡੀ ਰੋਟੀ ਵੀ ਆ ਗਈ, ਨਹੀਂ। ਚਾਹ ਵੀ ਆ ਗਈ। ਚਲੋ ਮੈਂ ਇੱਕ ਤੇ ਮਿੰਟ ਮੈਂ ਬੋਤਲ ਚਾਚਾ ਜੀ ਨਹੀਂ, ਮੇਰੀ ਗੱਲ ਸੁਣੋ ਨਾ, ਆ ਜਿਹੜਾ ਕੰਮ ਹੈ ਨਾ, ਹੁਣ ਵੇਖੋ ਸਰਦਾਰ ਵੀਰ ਦੀ ਜਿਹੜੀ ਫਰਮਾਇਸ਼ ਹੈ ਨਾ, ਹਾਂ। ਉਹ ਹੁਣ ਜਿਹੜੀ ਹੈ ਨਾ, ਉਹ ਕਹਿੰਦਾ ਕਿ ਮੇਰਾ ਸਭ ਕੁਝ ਵੱਢਿਆ ਟੁਕਿਆ ਗਿਆ, ਹਾਂ। ਲੇਕਿਨ ਮੈਂ ਪਿੰਡ ਨਹੀਂ ਭੁੱਲਦਾ। ਹਾਂ ਪਿੰਡ ਕਿਉਂ ਨਹੀਂ ਭੁੱਲਦਾ? ਮੇਰੀ ਜਨਮ ਭੋਏ ਆ। ਹਾਂ। ਫਿਰ ਦੂਸਰਾ ਇਹ ਗੱਲ ਕਿਉਂ ਨਹੀਂ ਭੁੱਲਦਾ ਪਿੰਡ, ਕਿਉਂਕਿ ਮੇਰੇ ਪਿੰਡ ਵਾਲਿਆਂ ਨੇ ਸਾਨੂੰ ਕੁਝ ਨਹੀਂ ਕਿਹਾ, ਸਾਡੇ ਪਿੰਡ ਵਾਲਿਆਂ ਨੇ ਹਾਂ। ਸਾਨੂੰ ਕੁਝ ਤਕਲੀਫ ਨਹੀਂ ਨਹੀਂ ਕਿਹਾ, ਦਿੱਤੀ ਕੋਈ ਵੀ। ਤਕਲੀਫ। ਫਿਰ ਉਹਨੇ ਕਿਹਾ ਕਿ ਸਾਨੂੰ ਤਾਂ ਸਾਡੇ ਪਿੰਡ ਵਾਲਿਆਂ ਨੇ ਲੁਕਾ ਕੇ ਰੱਖਿਆ। ਹਾਂ। ਹਾਂਜੀ, ਹੁਣ ਜਰਾ ਕਹਾਣੀ ਸੁਣਾਓ। ਹਾਂ, ਤੁਹਾਡੀ ਬਰਾਦਰੀ ਹੈਗੀ ਸਿੰਧੂ, ਸੰਧੂ ਆਹੋ ਸਿੰਧੂ ਜੱਟ। ਹਾਂ ਇੱਥੇ ਕਿਹੜੀ ਕਿਹੜੀ ਬਰਾਦਰੀ ਦੇ ਸਿੱਖ ਸਰਦਾਰ ਹੁੰਦੇ ਸਨ? ਸਰਦਾਰ ਇੱਥੇ ਮੇਰਾ ਖਿਆਲ ਆਉਂਦਾ ਕਿ ਜ਼ਿਆਦਾਤਰ ਸੰਧੂ ਹੀ ਸਨ। ਅੱਛਾ ਜੀ, ਇੱਕ ਸੰਤ ਸਿੰਘ ਸੀ ਅੱਛਾ ਜੀ, ਤੇ ਉਹ ਤੇ 2-3 ਵਾਰ ਆਇਆ। ਉਹਦਾ ਪੁੱਤਰ ਵੀ ਆਪਣਾ ਨਾਂ ਪਤਾ ਨਹੀਂ ਉਹਦਾ ਨਾਂ ਕੀ ਸੀ, ਮੈਨੂੰ ਥੋ ਨਹੀਂ। ਅੱਛਾ ਜੀ, ਤੇ ਹੋਰ ਵੀ ਜਿੰਨੇ ਹੈ ਸਨ ਨਾ ਬਾਹਰ ਕਾ ਤਾਂ ਦੱਸਿਆ ਨਾ ਕਿ ਮੇਰੀ ਆਪਣਾ ਹੋਸ਼ ਹੋ ਰਹੀ ਐਡੀ ਗੁਣੀ ਸੀ ਜਦੋਂ ਗਏ ਨੇ। ਠੀਕ ਹੈ ਜੀ ਜੀ। ਤੇ ਮੈਨੂੰ ਉਹਨਾਂ ਦਾ ਐਡਾ ਕੋਈ ਖਾਸ ਪਤਾ ਕੋਈ ਨਹੀਂ। ਤੇ ਜਿਹੜਾ ਸੰਤ ਸਿੰਘ ਸੀ ਨਾ, ਹਾਂਜੀ ਹਾਂਜੀ, ਇਹ ਤੇ ਇਹਦਾ ਪੁੱਤਰ ਇੱਕ ਰਿਆਜ਼ ਹੁੰਦਾ ਸੀ। ਅੱਛਾ ਜੀ, ਉਹ ਇੱਥੇ 2-3 ਵਾਰੀ ਆਏ ਨੇ। ਅੱਛਾ ਸੰਤ ਸਿੰਘ ਪਤਾ ਨਹੀਂ ਹੁਣ ਕਿਤੇ ਵਫਾਤ ਪਾ ਗਿਆ, ਮਰ ਗਿਆ, ਅੱਛਾ। ਯਾਰਾ ਪੁੱਤਰ ਵੀ ਮਰ ਗਿਆ। ਉਸ ਤੋਂ ਬਾਅਦ 2-3 ਦਫਾ ਆਏ ਨੇ, ਉਸ ਤੋਂ ਬਾਅਦ ਰੋਣ ਨਹੀਂ ਵੜਿਆ ਇੱਥੇ। ਫੋਨ ਤੇ ਰਾਬਤਾ ਹੁੰਦਾ ਰਿਹਾ? ਨਾ ਫੋਨ ਤੇ ਵੀ ਰਾਬਤਾ ਵੀ ਨਾ। ਕੋਈ ਨਹੀਂ। ਕਿੰਨਾ ਅਰਸਾ ਹੋ ਗਿਆ ਨਹੀਂ ਹੈ? ਇਹ ਤਕਰੀਬਨ ਕੋਈ 5-7-10 ਸਾਲ ਹੋ ਗਏ ਨੇ। ਅੱਛਾ, 10 ਸਾਲਾਂ ਤੋਂ ਉਹ ਨਹੀਂ ਆਏ? ਨਾ ਅੱਛਾ ਨਹੀਂ ਤੇ ਪਹਿਲਾਂ ਉਹ ਇੱਕ ਦੋ ਵਾਰ ਉਹ ਆਏ ਇੱਥੇ ਆਏ ਨੇ। ਅੱਛਾ। ਫਿਰ ਢਿੰਗਾਲੀ ਵੀ ਗਏ ਨੇ। ਉਹ ਢਿੰਗ ਵਾਲੀ? ਢਿੰਗਾਲੀ ਉਹਨਾਂ ਦੀ ਯਾਰੀ ਦੋਸਤੀ ਆਈ ਸੀ। ਅੱਛਾ ਠੀਕ ਹੈ। ਇੱਥੇ ਤੁਹਾਡੇ ਕੋਲ ਆਏ ਨੇ? ਹਾਂ ਇੱਥੇ ਮੇਰੇ ਆਪਣਾ ਇਹਨਾਂ ਕੋਲ ਤਾਇਆ ਕੋਲ ਆਏ ਹਨ। ਆਹੋ, ਤੁਹਾਡਾ ਖਾਨਦਾਨ ਤੁਹਾਡਾ ਹੀ ਹੈ ਨਾ ਜੀ, ਬਿਲਕੁਲ, ਹਾਂ। ਖਾਨਦਾਨ ਤੁਹਾਡਾ ਹੀ ਕਿਹਾ ਜਾਂਦਾ ਬਿਲਕੁਲ, ਨਾ, ਹਾਂ। ਤੁਹਾਡੇ ਕੋਲ ਆਏ। ਅੱਛਾ ਹਾਂ। ਸਹੀ ਹੈ। ਤੇ ਜਿਸ ਟਾਈਮ ਉਹ ਪਹਿਲੀ ਦਫਾ ਇੱਥੇ ਆਏ ਨੇ ਪਿੰਡ ਦੇ ਵਿੱਚ, ਹਾਂ। ਹੁਣ ਉਹਨਾਂ ਦੀ ਉਹ ਗੱਲ ਕਰ ਲਈਏ, ਜਿਸ ਟਾਈਮ ਉਹ ਪਹਿਲੀ ਦਫਾ ਪਿੰਡ ਦੇ ਵਿੱਚ ਆਏ ਸਨ, ਜੀ। ਬਰਾਦਰੀ ਵੀ ਇੱਕ ਆ, ਹਾਂ ਤੁਹਾਡੇ ਵੀ ਸਿੰਧੂ, ਉਹ ਵੀ ਉਹ ਵੀ ਸਿੰਧੂ। ਸਿੰਧੂ ਆ। ਮੁਮਕਿਨ ਹੈ ਕੁਛ ਅਰਸਾ ਪਹਿਲੇ ਤੁਹਾਡੇ ਬਜ਼ੁਰਗ ਇਸਲਾਮ ਦੇ ਵਿੱਚ ਆ ਗਏ ਹੁਣ, ਹੋਇਆ ਹਾਂ ਜੀ? ਨਹੀਂ, ਕਿਉਂਕਿ ਮੇਰੀ ਹੋਸ਼ ਵਿੱਚ ਨਹੀਂ। ਨਹੀਂ ਤੇ ਨਹੀਂ, ਕੋਈ 100 ਸਾਲ 200 ਸਾਲ ਪਹਿਲੇ? ਹਾਂ ਬਿਲਕੁਲ ਹੋਣਗੇ, ਬਿਲਕੁਲ। ਸਾਡੇ ਜਿਹੜੇ ਨਾਂ ਵੱਡੇ ਵਡੇਰੇ ਜੀ, ਜੀ। ਇਹ ਪਹਿਲਾਂ ਹੈ ਸਨ ਉਹਨਾਂ ਦੇ। ਸਿੱਖ ਸਨ ਪਹਿਲੇ? ਹਾਂਜੀ। ਅੱਛਾ 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 ਅੱਛਾ। ਇਹ ਫਿਰ ਸਾਰੇ ਮੁਸਲਮਾਨ ਸਾਡੇ ਪਤਾ ਨਹੀਂ ਪਰਦਾਦਾ ਚਰਦਾਦਾ ਲਾ ਕੇ ਕਿਤੇ ਮੁਸਲਮਾਨ ਹੋਏ ਤਾਂ ਉੱਥੋਂ ਫਿਰ ਕੰਮ ਜਿਹਾ ਸਾਰੇ ਮੁਸਲਮਾਨਾਂ ਟੋਟਾ ਮੁਸਲਮਾਨਾਂ ਦਾ ਤੁਰ ਪਿਆ। ਹਾਂ, ਲੇਕਿਨ ਉਹ ਦੇਖੋ, ਉਹ ਬਰਾਦਰੀ ਇੱਕ ਹੀ ਹੈ, ਬਰਾਦਰੀ ਉਹ ਵੀ ਇੱਕ ਹੈ। ਚੀਜ਼ ਨਹੀਂ ਭੁੱਲੇ। ਹਾਂਜੀ ਤੇ ਫਿਰ ਵਸਦੇ ਵੀ ਇੱਕੋ ਬਰਾਦਰੀ, ਇੱਕੋ ਬਰਾਦਰੀ ਚ ਹੈ। ਇੱਕੋ ਬਰਾਦਰੀ, ਇੱਕੋ ਪਿੰਡ। ਹਾਂਜੀ ਤੇ ਇਹ ਪਿੰਡ ਵੀ ਮੇਰੇ ਹਾਲ ਪਤਾ ਨਹੀਂ ਕਿੰਨੀਆਂ ਨਸਲਾਂ ਤੋਂ ਆਬਾਦ ਹੈ। ਇਹ ਜੀ ਬੜੇ ਕੋਈ ਸਮਝ ਨਹੀਂ ਲੱਗਦੀ ਵੀ ਕਦੋਂ ਤੋਂ ਲਾ ਕੇ ਕਿਦੋਂ ਤੋਂ ਲਾ ਕੇ ਬਾਅਦ। ਇਹਦਾ ਮਤਲਬ ਇਹ ਹੈ, ਥੋੜਾ ਜਿਹਾ ਜ਼ਾਹਰ ਹੁੰਦਾ ਹੈ, ਵੈਸੇ ਤੇ ਪਿੰਡ ਸਿੰਧੂਆਂ ਦੇ ਕਾਫੀ ਨੇ, ਹਾਂਜੀ ਉਹ ਵੀ ਸਿੰਧੂ ਜ਼ਿਮੀਦਾਰ ਸਨ, ਤੁਸੀਂ ਸਿੰਧੂ ਬਿਲਕੁਲ। ਜ਼ਿਮੀਦਾਰ। ਹਾਂਜੀ। ਇੱਥੋਂ ਇਹ ਮਹਿਸੂਸ ਹੁੰਦਾ ਕਿ ਫੈਮਿਲੀ ਇੱਕ ਸੀ, ਹਾਂਜੀ। ਪਿੱਛੇ ਜਾ ਕੇ ਮੋਢੇ ਕਿਆ। ਹਾਂ ਉਹ ਜਿਸ ਟਾਈਮ ਤੁਸੀਂ ਇੱਥੇ ਆਏ ਨੇ ਬਜ਼ੁਰਗ, ਤੇ ਫਿਰ ਕੀ ਮਹਿਸੂਸ ਕੀਤਾ ਪਿੰਡ ਵਾਲਿਆਂ ਨੇ? ਤੁਸੀਂ ਮਿਲੇ ਪਿੰਡ ਉਹਨਾਂ ਵਾਲਿਆਂ ਨੂੰ ਤੇ ਜਦ ਮੈਂ ਵੇਖਿਆ ਆਇਆ ਤੇ ਬਾਹਰ ਕਾਫੀ ਨਾ ਮੇਰੀ ਉਹਨਾਂ ਦੀ ਵਾਕਫੀਅਤ ਨਹੀਂ ਸੀ। ਵਾਕਫੀਅਤ ਨਹੀਂ ਸੀ ਇਸ ਤੇ ਮੇਰੇ ਆਪਣਾ ਇਹਨਾਂ ਨੇ ਵਡੇਰਿਆਂ ਨੇ ਰੱਖਿਆ ਨਾ 2-3 ਦਿਨ ਰਹੇ ਨੇ ਇੱਥੇ। ਅੱਛਾ। ਇਹ ਨਹੀਂ ਕਿ ਉਹ ਆਉਂਦੇ ਟੁੱਟ ਗਏ ਨੇ। ਅੱਛਾ ਜੀ, 2-3 ਦਿਨ ਰਹੇ ਨੇ। ਅੱਛਾ ਜੀ, ਰਹਿਣ ਦੇ ਬਾਵਜੂਦ ਫਿਰ ਉਹ ਬਾਅਦ ਵਿੱਚ ਗਏ ਨੇ। ਅੱਛਾ 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 ਤੁਹਾਨੂੰ ਦੱਸਿਆ ਵੀ ਇੱਕ ਉਹਦਾ ਪੁੱਤਰ ਰਿਆਜ਼ ਸੀ, ਉਹ ਵੀ ਆਇਆ ਹੈ। ਅੱਛਾ ਅੱਛਾ ਘਰ ਵੀ ਉਹਨਾਂ ਫਿਰ ਮੈਨੂੰ ਆਪਣੇ ਦੱਸੇ ਨੇ ਵੀ ਸਾਨੂੰ ਵੀ ਆਹ ਘਰ ਸਨ ਸਾਡੇ। ਅੱਛਾ ਤੇ ਉਦੋਂ ਬਾਅਦ ਉਹ ਨਹੀਂ ਆਏ, ਪਤਾ ਨਹੀਂ ਉਹ ਮਾਰ ਖੱਪ ਗਏ ਨੇ, ਕਿਤੇ ਗਏ ਨੇ ਕਿਤੇ ਨਹੀਂ ਗਏ। ਅੱਛਾ ਅੱਛਾ ਅੱਛਾ, ਇਹੀ ਵਜ੍ਹਾ ਬਣੀ ਹੋਣੀ ਜੀ। ਹਾਂ ਕਿਉਂਕਿ ਉਹ ਜਿਹੜਾ ਸੰਤ ਸਿੰਘ ਜੀ ਉਹ ਵਡੇਰਾ ਹੀ ਸੀ ਉਦੋਂ। ਅੱਛਾ 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 ਠੀਕ ਹੈ। ਇੱਥੇ ਸਰਦਾਰਾਂ ਸਿੱਖਾਂ ਦੇ ਕਿੰਨੇ ਕੁ ਘਰ ਦੱਸਦੇ ਨੇ? ਸਰਦਾਰਾਂ ਦੇ ਇੱਥੇ ਕਮ ਅਜ ਕਮ 25-30 ਘਰ ਸਨ। ਸਾਰੇ ਜ਼ਿਮੀਦਾਰ ਸਨ? ਹਾਂਜੀ ਅੱਛਾ ਸਾਰੇ ਜ਼ਿਮੀਦਾਰ। ਆਹ ਸਾਹਮਣਾ ਖੂਹ ਉਹਨਾਂ ਦਾ ਸੀ। ਅੱਛਾ, ਇਹ ਖੂਹ ਦਾ ਨਾਂ ਕੀ ਸੀ ਜਿਹੜਾ ਇਹ ਉਹਨਾਂ- ਪਿੱਪਲ ਵਾਲਾ। ਪਿੱਪਲ ਵਾਲਾ ਖੂਹ? ਹਾਂਜੀ। ਅੱਛਾ ਜੀ। ਇਹ ਸਾਰੀ ਜਿਹੜੀ ਜ਼ਮੀਨ ਹੈ ਨਾ ਅੱਜ ਜਿੱਥੇ ਮੈਂ ਬੈਠਾ ਹਾਂ, ਹਾਂਜੀ। ਇਹ ਵੀ ਉਹਨਾਂ ਦੀ। ਇਹ ਪਿੰਡ ਦਾ ਕਿਹੜਾ ਪਾਸਾ ਹੈ? ਇਹ ਪਿੰਡ ਦਾ ਆਪਣਾ ਇਹ ਦੱਖਣ ਪਾਸਾ। ਦੱਖਣ ਪਾਸਾ। ਅੱਛਾ, ਸਨਤ ਸਿੰਘ ਦਾ ਦੱਖਣ ਪਾਸੇ ਇਹ ਜ਼ਮੀਨ ਸਾਰੀ ਉਹਦੀ ਸੀ? ਇਹ ਸਾਰੀ ਜ਼ਮੀਨ ਜਿਹੜੀ ਉਹਨਾਂ ਦੀ ਸੀ, ਇਹ ਬਾਬੇ ਖੁਦਾਬਖਸ਼ ਦੀ ਜ਼ਮੀਨ ਸੀ। ਅੱਛਾ ਜੀ। ਖੁਦਾਬਖਸ਼ ਜਿਹੜਾ ਇਹ ਵੀ ਸਿੱਖ ਸੀ। ਅੱਛਾ, ਇਹ ਫਿਰ ਇੰਨੀ ਜ਼ਮੀਨ ਸੀ ਤੇ ਇਹਨੇ ਹਿਸਾਬ ਲਾਇਆ ਕਿ ਇਹਦੀਆਂ ਧੀਆਂ ਨੇ, ਪੁੱਤਰ ਕੋਈ ਨਹੀਂ ਸੀ। ਕਿਹਦਾ? ਖੁਦਾ ਬਖਸ਼ਦਾ? ਖੁਦਾਬਖਸ਼ ਦਾ। ਅੱਛਾ ਇਹਨੇ ਫਿਰ ਇੰਜ ਕੀਤਾ ਹੈ ਕਿ ਇਹ ਫਿਰ ਮੁਸਲਮਾਨ ਹੋ ਗਿਆ, ਅੱਛਾ ਇਹ ਇੱਥੇ ਰਹਿ ਗਿਆ।
ਅੱਛਾ ਇਹਨੇ ਫਿਰ ਧੀਆਂ ਆਪਣਾ ਜਿਹੜੀਆਂ ਨਾ ਇੱਥੇ ਫਿਰ ਵਿਆਹੀਆਂ ਨੇ। ਅੱਛਾ ਤੁਹਾਡੇ ਵਿੱਚ ਹੀ? ਹਾਂਜੀ ਇੱਕ ਤੇ ਆ ਸਾਹਮਣੇ ਇੱਥੇ ਬਾਹਰਲੇ ਪਾਸੇ ਲੈਜ ਪਾਸੇ ਜਿੱਥੇ ਹੋਈ ਹੈ ਨਾ ਹਾਂ 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 ਤੇ ਉਹ ਮਸ਼ੀਨਾਂ ਖਲੋਤੀਆਂ ਵੇਖੀਆਂ ਹੋਣਗੀਆਂ। ਹਾਂ 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 ਇੱਕ ਉਹਨਾਂ ਦੇ ਉਹ ਬਾਲ ਪਕੜਵਾਰ ਉਹਨਾਂ ਦਾ ਸੀ। ਅੱਛਾ ਇੱਕ ਜੰਡਿਆਲੇ ਬਾਗਲ ਵਿਆਹੀ ਸੀ। ਅੱਛਾ 2 ਧੀਆਂ ਥਾਂ ਉਹਦੀਆਂ ਅੱਛਾ ਤੇ ਪੁੱਤਰ ਕੋਈ ਨਹੀਂ ਸੀ। ਅੱਛਾ ਤੇ ਜ਼ਮੀਨ ਉਹਦੀ ਬੇਤਾਸ਼ੀ ਸੀ। ਅੱਛਾ ਆ ਸਾਰੀ ਉਹਨੇ ਬੈ ਦੇ ਕੇ ਖਾ ਮਾਰ ਛੱਡੀ ਸੀ। ਹੂੰ ਉਹ ਬਣਾ 5-10-12 ਕਿੱਲੇ ਪਾਈ ਜਿਹੜੀ ਉਹਨੇ ਰੱਖੀ ਸੀ ਤੇ ਮਕਸਦ ਕਿ ਧੀਆਂ ਨੇ ਮੇਰੀਆਂ ਕਿਸ ਕੰਮ ਨੇ। ਉਹ ਫਿਰ ਇੱਕ ਧੀ ਵੱਲ ਹੋਇਆ ਬੱਚਾ। ਅੱਛਾ ਉਹ ਫਿਰ ਉਹ 5 ਕਿੱਲੇ ਪਾਈ ਜਿਹੜੀ ਸੀ ਉਹ ਬੱਚੇ ਦੇ ਨਾਂ ਲਵਾ ਛੱਡੀ। ਅੱਛਾ ਮਗਰੋਂ ਫਿਰ ਆਪਣਾ ਉਹਦੇ ਧੀ ਦੇ ਘਰ 2 ਬੱਚੇ ਉਹ ਫਿਰ 2 ਬੱਚੇ ਜਿਹੜੇ ਹਨ ਉਹਨਾਂ ਦੇ ਨਾਂ ਫਿਰ ਉਹ 5 ਕਿੱਲੇ ਬਾਕੀ ਜਿਹੜੀ ਸੀ ਉਹ ਧੀਆਂ ਦੀ ਸੀ। ਹਾਂ ਉਹ ਹੁਣ ਉਹਨਾਂ ਦੇ ਨਾਂ ਲੱਗੀ। ਉਹ ਹੁਣ ਇੱਕ ਜਿਹੜਾ ਹੈ ਨਾ ਮੁੰਡਾ ਉਹਨਾਂ ਦੇ ਵਿੱਚੋਂ ਉਹ ਆਪਣੀ ਮਾਸੀ ਵੱਲ ਵਿਆਹ ਕਰਤਾ। ਅੱਛਾ ਉਹ ਫਿਰ ਮਾਸੀ ਵਾਲੀ ਜਿਹੜੀ ਜ਼ਮੀਨ ਸੀ ਨਾ ਉਹ ਫਿਰ ਉਹਨੂੰ ਮਿਲ ਗਈ। ਇਹ ਪਾਕਿਸਤਾਨ ਬਣਨ ਤੋਂ ਕਿੰਨੀ ਕੁ ਦੇਰ ਪਹਿਲੇ ਮੁਸਲਮਾਨ ਹੋਇਆ ਸੀ? ਪਾਕਿਸਤਾਨ ਮੇਰਾ ਖਿਆਲ ਆਪਣਾ ਜਦੋਂ ਗਏ ਨੇ ਇਹ ਉਦੋਂ ਹੀ ਕਿਤੇ ਮੁਸਲਮਾਨ ਹੋ ਗਿਆ ਉਹਨਾਂ ਨੇ ਹੁੰਦਿਆਂ ਹੀ। ਉਹਨਾਂ ਦੇ ਹੁੰਦਿਆਂ? ਹਾਂਜੀ। ਅੱਛਾ ਅੱਛਾ ਪਾਕਿਸਤਾਨ ਬਣਨ ਤੋਂ ਪਹਿਲਾਂ ਹੀ? ਜੀ ਆ ਪਹਿਲਾਂ ਹੀ ਕਿਤੇ ਅੱਛਾ, ਮੁਸਲਮਾਨ ਅੱਛਾ, ਹੋ ਗਿਆ। ਇਹਦਾ ਨਾਮ ਪਹਿਲੇ ਕੀ ਸੀ? ਪਹਿਲੇ ਦਾ ਮੈਨੂੰ ਪਤਾ ਨਹੀਂ ਤੇ ਬਾਅਦ ਦਾ ਮੈਨੂੰ ਖੁਦਾ ਬਖਸ਼ ਦਾ ਨਾਮ ਬਾਅਦ 'ਚ ਖੁਦਾ ਬਖਸ਼ ਰੱਖਿਆ ਉਹਨਾਂ ਗਿਆ? ਨੂੰ ਆਖਣਾ ਕਿ ਮਿੱਠੇ ਖੂਹ ਦਾ। ਮਿੱਠੇ ਖੂਹ ਦਾ? ਹਾਂ ਮਿੱਠੇ ਖੂਹ ਲੈਂਦੇ ਪਾਸੇ ਖੂਹ ਹੈ। ਅੱਛਾ ਖੁਦਾ ਬਖਸ਼ ਦਾ ਲੈਂਦੇ ਪਾਸੇ ਖੂਹ ਹਾਂਜੀ। ਸੀ? ਅੱਛਾ ਅੱਛਾ ਠੀਕ ਹੈ। ਇੱਥੇ ਖੂਹ ਕਿਹੜੇ ਕਿਹੜੇ ਸਨ? ਕੀ ਨਾਮ ਸੀ ਖੂਹਾਂ ਦੇ? ਸੰਧੂਆਂ ਦੇ। ਸਿੰਧੂਆਂ ਦੇ ਜਾਂ ਹੋਰ ਸਿੰਧੂਆਂ ਤੋਂ ਇਲਾਵਾ ਹੋਰ ਵੀ ਹੈ? ਹੋਰ ਇੱਥੇ ਦੂਜਾ ਆਪਣਾ ਹੰਜਰਾਵਾਂ ਦੇ ਕੋਈ 1-2 ਘਰ ਸਨ। ਅੱਛਾ ਪਹਿਲੇ ਸਿੰਧੂਆਂ ਦੇ ਦੱਸੋ ਹਾਂ ਕਿਹੜੇ ਕਿਹੜੇ ਖੂਹ ਸਨ? ਸਿੰਧੂਆਂ ਦਾ ਸਾਰਾ ਆ ਜਿਹੜਾ ਨਾ ਇੱਥੋਂ ਲਾ ਕੇ ਇੱਕ ਉਹ ਆਪਣਾ ਮੁੱਲਾ ਵਾਲਾ ਕਰਕੇ ਖਵਾਉਂਦਾ ਹੈ। ਮੁੱਲਾ ਵਾਲਾ ਖੂਹ? ਮੁੱਲਾ ਵਾਲਾ। ਅੱਛਾ ਜੀ। ਉੱਥੋਂ ਲਾ ਕੇ ਤੇ ਅੱਗੋਂ ਹਿਸਾਬ ਨਾਲ ਚਫੇਰੇ ਯਾਰਾ ਸਿੱਖ ਹੀ ਸਨ। ਅੱਛਾ 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 ਇਹ ਸਿੰਧੂ ਦੇ ਵਿੱਚ ਪਰੋਏ ਹੀ ਸਨ ਇਹਦੇ ਮੁਸਲਮਾਨ ਸਨ। ਅੱਛਾ ਤੋ ਫਿਰ ਜਦੋਂ ਇਹ ਟੁਰ ਗਏ ਨੇ ਤਾਂ ਕੋਈ ਇਸਤੇਮਾਲ ਹੋ ਗਈ ਹੈ ਹਾਂ ਹਾਂ ਤੋ ਫਿਰ ਕੋਈ ਕੰਮ ਸਾਰਾ ਪੱਧਰਾ ਹੋਇਆ। ਅੱਛਾ ਵੀ ਇਹ ਵੀ ਖੂਹ ਉਹਨਾਂ ਦਾ। ਅੱਛਾ ਅੱਗੋਂ ਐਨੂੰ ਜਿਸੋ ਟੁਰੀਏ ਤੇ ਅੱਗੇ ਵੀ ਆਹ ਸਾਰਾ ਰਕਬਾ ਉਹਨਾਂ ਦਾ। ਅੱਛਾ ਅੱਗੇ ਮੜੀਆਂ ਸਨ ਉਹਨਾਂ ਦੀਆਂ ਹੁੰਦੀਆਂ ਅੱਛਾ ਜੀ ਉਹ ਵੀ ਉਹਨਾਂ ਦੀਆਂ। ਅੱਛਾ ਜੀ ਅੱਛਾ ਜੇ ਆਸ ਪਾਸੇ ਟੁਰ ਪਈਏ ਤੇ ਮਾਏ ਕੋਈ ਢਾਬ ਹੁੰਦੀ ਸੀ ਕੋਈ ਏਰੀਆ ਉਹਨਾਂ ਦਾ। ਅੱਛਾ ਉਹ ਜਿਹੜੀ ਢਾਬ ਹੈ ਢਾਬ ਦੇ ਵਿੱਚ ਇਹਦਾ ਨਾ ਦਲੀਰ ਸਿੰਘ ਦਾ ਭਰਾ ਮਰਿਆ ਸੀ ਡੁੱਬ ਕੇ? ਢਾਬ ਦੇ ਵਿੱਚ? ਢਾਬ ਦੇ ਵਿੱਚ। ਹਾਂ। ਇਹ ਢਾਬ ਪਿੰਡ ਦੇ ਚੜ੍ਹਦੇ ਪਾਸੇ ਆ ਜਾਂਦੀ? ਹਾਂ ਜੀ ਚੜ੍ਹਦੇ ਪਾਸੇ ਬੜੀ ਵੱਡੀ ਲੰਮੀ ਚੌੜੀ ਸੀ। ਅੱਛਾ ਹੁਣ ਖਤਮ ਹੋ ਗਈ ਹੈ? ਮਰਬੇ ਡੇਢ ਦੇ ਵਿੱਚ। ਅੱਛਾ ਇਹਦੇ ਵਿੱਚ ਮਰਿਆ ਸੀ ਉਹਦਾ ਭਰਾ? ਤੇ ਹੁਣ ਇਹ ਦੂਜਾ ਆਪਣਾ ਆਬਾਦ ਹੋਈ ਹੈ ਪਤਾ ਹੀ ਨਹੀਂ ਉੱਥੇ ਢਾਬਾ ਹੈ ਵੀ ਸੀ ਕਿ ਨਹੀਂ। ਢਾਬ ਦਾ ਨਿਸ਼ਾਨ ਖਤਮ ਹੋ ਗਿਆ? ਨਾ ਜੀ ਖਤਮ ਬਿਲਕੁਲ। ਗੁਰਦੁਆਰਾ ਜਿਹੜਾ ਵੀ ਖਤਮ ਹੋ ਗਿਆ। ਗੁਰਦੁਆਰਾ ਵੀ ਖਤਮ ਹੋ ਖਤਮ ਗਿਆ? ਹੋ ਗਿਆ। ਅੱਛਾ ਗੁਰਦੁਆਰੇ ਜਗ੍ਹਾ ਰਾਜ ਬਣੀ ਹੈ ਅੱਛਾ। ਉਹਨਾਂ ਦੀ ਮਹਾਜਰਾਂ ਦੀ ਗਈ। ਮਹਾਜਰ ਆਏ ਨੇ? ਉਹ ਕਿਹੜੇ ਮਹਾਜਰ ਨੇ ਜਿਹੜੇ ਆਏ ਨੇ? ਉਹ ਉਧਰੋਂ ਆਏ ਨੇ ਪਤਾ ਨਹੀਂ ਉਹ ਕਿਹੜੇ ਆਪਣਾ ਪਿੰਡ ਦੱਸਦੇ ਨੇ। ਜ਼ਿਲ੍ਹਾ ਕਿਹੜਾ ਸੀ ਉਹਨਾਂ ਦਾ? ਜ਼ਿਲ੍ਹਾ ਹੁਸ਼ਿਆਰਪੁਰ। ਅੱਛਾ 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 ਉਹ ਉਹਨਾਂ ਨੇ ਆ ਕੇ ਫਿਰ ਗੁਰਦੁਆਰੇ ਚ ਰਹਿ ਉਹਨਾਂ ਫਿਰ ਗੁਰਦੁਆਰਾ ਢਾਹ ਕੇ ਤੇ ਉਹਨਾਂ ਫਿਰ ਰਿਹਾਇਸ਼ ਆਪਣੀ ਬਣਾਈ। ਅੱਛਾ ਅੱਛਾ ਇੱਥੇ ਮੰਦਿਰ ਵੀ ਹੁੰਦਾ ਸੀ? ਹਾਂ। ਮੰਦਿਰ ਵੀ ਹੁੰਦਾ ਸੀ ਹਿੰਦੂਆਂ ਦਾ? ਮੰਦਰ ਨਹੀਂ ਅੱਛਾ ਗੁਰਦੁਆਰਾ ਸੀ। ਗੁਰਦੁਆਰਾ ਹੀ ਸੀ। ਅੱਛਾ ਤੇ ਇੱਥੇ ਮੜੀਆਂ ਸਨ? ਮੜੀਆਂ ਆਇਆ ਸਾਹਮਣੇ ਇੱਥੇ ਤਾਂ। ਅੱਛਾ ਅੱਛਾ ਸਹੀ। ਉਹ ਹੁਣ ਇਸ ਵੇਲੇ ਬਾਅਦ ਹੋਇਆ ਕੰਮ ਉਹ ਪਹਿਲੀ ਬਣ ਗਈ ਹੈ? ਸਾਰੇ ਫਸਲ ਹੁੰਦੀ ਬੇਬਾ ਹੁਣ। ਅੱਛਾ ਇਹਦੇ ਨੂੰ ਢਾਬ ਜਿਹੜੀ ਸੀ ਹਾਂ ਹਾਂ ਉਹ 2 ਬੰਦੇ ਡੂੰਘੀ ਸੀ ਅੱਛਾ ਜੀ ਤੇ ਕੁਦਰਤ ਨੇ ਐਸਾ ਨਿਜ਼ਾਮ ਬਣਾਇਆ ਕਿ ਹੜ੍ਹ ਉਦੋਂ ਪੈਂਦੇ ਹਨ। ਹਾਂਜੀ ਹੜ੍ਹ ਆਉਂਦੇ ਹਨ ਤੇ ਮਾਂ ਢਾਬ 'ਚ ਪਾਣੀ ਹੋਣਾ ਤੇ ਬੰਦੇ ਆਪਣਾ ਨਾ ਡੰਗਰ ਸ਼ੰਗਰ ਬਣਵਾਣੇ ਰਾਹ ਬਣਿਆ ਪੈ ਬਣਿਆ ਜਦ ਵਿੱਚ ਜਾਂਦਾ ਹੈ। ਅੱਛਾ ਜੀ ਉਸ ਤੋਂ ਬਾਅਦ ਡੰਗਰ ਛੱਡ ਜਾਣੇ ਕਰਨੇ ਤਾਂ ਢਾਬੋਂ ਪਾਰਲੇ ਪਾਸੇ ਲੱਗ ਜਾਣੇ ਕਰਨੇ ਉਧਰ ਜਾ ਕੇ ਚੁਗਣਾ ਕਰਨਾ ਚਲੋ ਰੱਜ ਲੈਣਾ ਨਾ ਜਾਣਾ ਕਰਨਾ। ਹੌਲੀ 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 ਜਿਹੜਾ ਨਾ ਸਲਾਬ ਇਹ ਕੋਈ ਕੰਮ ਨਾ ਮੱਧਮ ਹੁੰਦਾ ਗਿਆ ਘਟਦਾ ਗਿਆ। ਉਹ ਬਾਅਦ ਵਿੱਚ ਨਾਲਾ ਬਣ ਗਿਆ। ਦੇਖ ਨਾਲਾ? ਹਾਂਜੀ ਸਾਡੇ MP ਬਣਨ ਦੇ ਨਾਲ ਨਾ ਇਹਨੇ ਫਿਰ ਉਸ ਸੇਨਾ ਆਪਣਾ ਨਾਲਾ ਉਹਨੂੰ ਫਿਰ ਚੌੜਾ ਕਰਵਾਇਆ। ਪਿੱਛੋਂ ਜਿਹੜੀ ਸੇਮ ਡਸਕਿਓ ਨਿਕਲਦੀ ਤੇ ਉਹ ਸਿੱਧੀ ਇੱਧਰ ਆਉਂਦੀ ਸੀ ਉਹਨੂੰ ਫਿਰ ਚੌੜਿਆਂ ਕਰਾਇਆ। ਉਦੋਂ ਬਾਅਦ ਮੋਟਰਵੇ ਬਣ ਗਈ ਉਹਦਾ ਡੱਕਾ ਹੋ ਗਿਆ ਕੰਮ ਖਤਮ ਹੋ ਗਿਆ ਹੜ੍ਹ ਵਾਲਾ ਉਧਰੋਂ। ਬਾਕੀ ਬਾਰਿਸ਼ ਦਾ ਪਾਣੀ ਜਿਹੜਾ ਨਾ ਮੀਂਹ ਕਣੀ ਦੇ ਵਿੱਚ ਇਹ ਜਿਹੜੇ ਸ਼ਾਮ ਬੋਤਲੇ ਇਹਨਾਂ ਦਾ ਪਾਣੀ ਆਉਂਦਾ ਸੀ। ਇਹ ਆ ਸੇਮ ਬਣੀ ਹੈ ਸਾਡੀ ਆਪਣੀ ਇੱਥੋਂ ਕੱਢ ਲਾ ਕੇ ਤੇ ਤੋੜੇ ਜਾਂਦੀ ਕੰਮ ਕਿਆ ਤੱਕ। ਅੱਛਾ ਇਹ ਸਰਕਾਰੀ ਹੋ ਗਈ ਹੈ ਉਹ ਹੁਣ ਪਾਣੀ ਜਿਹੜਾ ਥੋੜਾ ਬਹੁਤਾ ਹੋਵੇ ਉਹ ਖਿੱਚ ਜਾਂਦੀ ਹੈ। ਜਦੋਂ ਉਹਨੇ ਢਾਬ ਹੈ ਉਹ ਆਬਾਦ ਹੋ ਗਈ ਹੈ। ਅੱਛਾ ਢਾਬ ਦਾ ਨਿਸ਼ਾਨ ਖਤਮ ਹੋ ਗਿਆ? ਬਿਲਕੁਲ ਖਤਮ ਹੋ ਗਿਆ। ਠੀਕ ਹੈ
ਇੱਥੇ ਉਹਨਾਂ ਨੇ ਇੱਕ ਨੰਬਰਦਾਰ ਦਾ ਮੁਸਲਮਾਨ ਦਾ ਨਾਂ ਲਿਆ ਹੈ। ਖੁਸ਼ੀ ਮੁਹੰਮਦ, ਹਾਂ, ਖੁਸ਼ੀ ਮੁਹੰਮਦ ਜੀ ਇੱਕ ਨੰਬਰ, ਖੁਸ਼ੀ ਉਸ ਮੁਹੰਮਦ, ਵਕਤ ਇੱਕ ਮੁਹੰਮਦ ਮਾਲਕ ਸੀ। ਮੁਹੰਮਦ ਮਾਲਕ, ਹਾਂ ਮੁਹੰਮਦ ਮਾਲਕ ਹੋਏਗਾ। ਹਾਂ ਮੁਹੰਮਦ ਮਾਲਕ, ਹਾਂ ਹਾਂ। ਤੇ ਖੁਸ਼ੀ ਮੁਹੰਮਦ ਦੋਵੇਂ ਇੱਕੋ ਉਮਰ ਦੇ ਸਨ। ਅੱਛਾ 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 ਅੱਛਾ। ਹੁਣ ਉਹ ਅੱਲਾ ਨੂੰ ਪਿਆਰੇ ਹੋ ਗਏ। ਦੋਵੇਂ। ਅੱਛਾ। ਉਹਦੀ ਇੱਕ ਦੀ ਦਾ ਮੁਹੰਮਦ ਮਾਲਕ ਹੈ, ਹਾਂਜੀ। ਉਹਦੇ ਇੱਕ ਪੁੱਤਰ ਹੈ ਰਹਿ ਗਿਆ, ਇੱਕ ਪੁੱਤਰ ਉਹਦਾ ਫੌਤ ਹੋ ਗਿਆ। ਅੱਛਾ ਜੀ। 3 ਪੁੱਤਰ ਉਹਦੇ ਹੈ ਨੇ, ਹਾਂਜੀ। ਤੇ ਇੱਕ ਪੁੱਤਰ ਫੌਤ ਹੋ ਗਿਆ। ਅੱਛਾ ਜੀ। ਤੇ ਦੋ ਤਿੰਨ ਬੱਚੇ ਉਹਦੇ ਹੈ ਨੇ, ਅੱਛਾ ਜੀ। ਤੇ ਬਾਕੀ ਵੀ ਆਪਣਾ ਜਿੰਨਾ ਉਹ ਫੌਤ ਹੋ ਗਿਆ ਨੇ। ਜਿਹੜੇ ਪਾਕਿਸਤਾਨ ਹਿੰਦੁਸਤਾਨ ਬਣਨ ਤੋਂ ਪਹਿਲੇ ਦੀ ਉਹਨਾਂ ਦੀ ਪੈਦਾਇਸ਼ ਹੈ ਮੁਹੰਮਦ ਮਾਲਕ ਦੇ ਬੱਚਿਆਂ ਦੀ? ਪਹਿਲਾਂ ਦੀ, ਇੱਕ ਦੀ ਪਹਿਲਾਂ ਦੀ ਸੀ, ਦੂਜਿਆਂ ਦੀ ਬਾਅਦ ਦੀ। ਅੱਛਾ, ਜਿਹੜਾ ਫੌਤ ਹੋ ਗਿਆ ਉਹਦੀ ਫੌਤ ਹੋ ਪਹਿਲੇ? ਗਿਆ ਉਹਦੀ ਪਹਿਲਾਂ ਦੀ ਸੀ। ਅੱਛਾ, ਦੂਸਰਿਆਂ ਦੀ ਬਾਅਦ ਬਾਅਦ ਦੀ। ਦੀ ਤੇ ਜਿਹੜਾ ਖੁਸ਼ੀ ਮੁਹੰਮਦ ਨੰਬਰਦਾਰ ਖੁਸ਼ੀ ਸੀ? ਨੰਬਰਦਾਰ ਜਿਹੜਾ, ਉਹਦੀ ਇੱਕ ਬੱਚੇ ਦੀ ਪੈਦਾਇਸ਼ ਪਹਿਲਾਂ ਦੀ ਸੀ। ਜੀ ਜੀ। ਉਹ ਇਹ ਤੋਂ ਟੁਰ ਗਿਆ, ਉਹ ਹੁੰਦਾ ਹੈ ਕਲਮੀ। ਅੱਛਾ। ਤੇ ਉਹ ਜਿਹੜਾ ਆਪਣਾ ਉਹਦੀ ਪੈਦਾਇਸ਼ ਪਹਿਲਾਂ ਦੀ ਸੀ। ਹੂੰ। ਤੇ ਦੂਜਾ ਬੱਚਾ ਜਿਹੜਾ ਉਹ ਇੱਥੇ ਹੁੰਦਾ ਹੈ, ਉਹਦੀ ਪੈਦਾਇਸ਼ ਬਾਅਦ ਦੀ ਸੀ। ਅੱਛਾ ਅੱਛਾ, ਠੀਕ। ਦੋ ਹੀ ਨੰਬਰਦਾਰ ਸਨ ਦੋ ਸਾਡੇ, ਨੰਬਰਦਾਰ, ਦੋਨੋਂ ਸਿੰਧੂ ਸਨ? ਦੋਵੇਂ ਸਿੰਧੂ। ਦੋਨੇ ਸਿੰਧੂ ਸਨ, ਠੀਕ ਹੈ। ਇੱਥੇ ਜਿਹੜਾ ਮਤਲਬ ਪਿੰਡ ਦੇ ਵਿੱਚ ਇੱਕ ਉਹਨਾਂ ਦੀ ਕਹਿ ਸੀ, ਕਹਿੰਦੇ ਕਿ ਅਸੀਂ ਸਾਡੀ ਲੀ ਪਿੰਡੋਂ ਬਾਹਰਲੇ ਪਾਸੇ ਬੜਾ ਵੱਡਾ ਪਿੱਪਲ ਸੀ, ਵਿੱਚ ਖੂਹੀ ਬਣਾਈ ਸੀ ਨਵੀਂ ਨਵੀਂ। ਪਿੱਪਲ ਦੇ ਵਿੱਚ ਆਪਣਾ ਖੂਹੀ ਦੇ ਉੱਤੇ ਪਿੱਪਲ ਸੀ। ਹਾਂ 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 ਹਾਂ। ਇੱਥੇ ਸੀ ਆ ਜ਼ਮੀਨ, ਹੁਣ ਦੂਜਾ ਆਪਣਾ ਇੱਥੇ ਜ਼ਮੀਨ ਦੇ ਵਿੱਚ ਸੀ। ਅੱਛਾ ਜੀ। ਇਹ ਤੁਹਾਡੀ ਹਵੇਲੀ ਦੇ ਪਰਲੇ ਪਾਸੇ? ਇਹ ਇੱਥੇ ਕਰਕੇ ਇੱਥੇ ਕਰਕੇ ਅੱਛਾ ਜੀ। ਖਤਮ ਹੋ ਗਿਆ ਉਹ ਪਿੱਪਲ ਵੀ ਖਤਮ ਹੋ ਗਿਆ, ਖੂਹੀ ਵੀ ਖਤਮ ਹੋ ਗਈ, ਉਹਦੇ ਮਕਾਨ ਬਣੇ ਨੇ। ਅੱਛਾ 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 ਅੱਛਾ। ਬੜਾ ਵੱਡਾ ਪਿੱਪਲ ਸੀ। ਆਹੋ ਆਹੋ। ਤੇ ਖੂਹੀ ਵੀ ਸੀ। ਖੂਹੀ ਵੀ ਸੀ। ਉਹ ਕਹਿੰਦੇ ਅਸੀਂ ਸਾਡੀ ਹਵੇਲੀ ਸੀ। ਹਾਂ, ਉਹ ਉਹਨਾਂ ਦੀ ਹਵੇਲੀ ਸੀ। ਉਹ ਉਹਨਾਂ ਦੀ ਹਵੇਲੀ ਸੀ, ਦਲੇਰ ਸਿੰਘ ਉਹਨਾਂ ਦੀ। ਉਹ ਕਹਿੰਦਾ ਸਾਡੀ ਹਵੇਲੀ ਸੀ, ਖੂਹੀ ਨਵੀਂ ਬਣਵਾਈ ਸੀ। ਬਿਲਕੁਲ ਨਵੀਂ ਬਣੀ ਸੀ। ਅੱਛਾ ਤੇ ਅੱਛਾ। ਉਹ ਫਿਰ ਕਸ਼ਮੀਰੀਆਂ ਦੇ ਕੋਲ ਰਹੀ ਹੈ। ਹਾਂ ਹਾਂ ਹਾਂ। ਉਹ ਕਸ਼ਮੀਰੀ ਫਿਰ ਜਿਹੜਾ ਹੈ ਨਾ, ਉਹਦੇ ਕੋਲ ਫਿਰ ਨਾ ਇਹ ਜਿੰਨੀ ਵੀ ਨਾ ਆਪਣਾ ਜਗ੍ਹਾ, ਹਾਂਜੀ, ਇਹ ਫਿਰ ਲੈ ਲਈ ਉਹਨੇ। ਅੱਛਾ। ਇਹ ਲੈ ਕੇ ਉੱਥੇ ਹੁਣ ਮਕਾਨ ਬਣੇ ਨੇ। ਅੱਛਾ, ਲੋ ਜੀ ਹੁਣ ਗੱਲ ਕਰਨੇ ਆ 47 ਦੀ। 47 ਦੇ ਵਿੱਚ ਉਹਨਾਂ ਨੇ ਕਿਹਾ ਜੀ ਮੇਰੇ ਖਾਨਦਾਨ ਦੇ 17 ਬੰਦੇ ਜਿਹੜੇ ਨੇ ਉਹ ਕਤਲ ਹੋ ਗਏ ਨੇ। ਫਿਰ ਉਹਨੇ ਕਿਹਾ ਕਿ ਜਿਸ ਵਕਤ ਸਾਡੇ ਪਿੰਡ ਤੇ ਹਮਲਾ ਕੀਤਾ ਬਾਹਰ ਵਾਲਿਆਂ ਨੇ, ਹਾਂ, ਪਿੰਡ ਵਾਲਿਆਂ ਨਾਲ ਸਾਡਾ ਮੇਲ ਮਿਲਾਪ ਭੈਣ ਭਰਾਵਾਂ ਤਰ੍ਹਾਂ ਚੰਗਾ ਮੇਲ ਸੀ, ਇਹਨਾਂ ਨੇ ਕੋਈ ਤਕਲੀਫ ਨਹੀਂ ਦਿੱਤੀ। ਜਿਹੜਾ ਨਾ ਫਿਰ ਬਾਹਰਾਂ ਨੇ ਹਮਲਾ ਕੀਤਾ ਤੇ ਸਾਡੇ ਕੋਈ ਜੀ ਜਿਹੜੇ ਸਨ, ਮੇਰਾ ਦਾਦਾ, ਮੇਰੇ ਚਾਚੇ, ਪਿਓ, ਸਾਰੇ ਕਮਾ ਚ ਲੁਕ ਗਏ। ਹਮਲਾਵਰ ਆਏ, ਉਹਨਾਂ ਆਵਾਜ਼ ਦਿੱਤੀ, ਕਮਾ ਚੋਂ ਕੱਢ ਕੇ ਉਹਨਾਂ ਨੂੰ ਉੱਥੇ ਕਤਲ ਕਰਤਾ। ਅਸੀਂ ਲੁਕ ਗਏ ਮੁਸਲਮਾਨਾਂ ਦੇ ਘਰ ਦੇ ਵਿੱਚ। ਉਹਨਾਂ ਨੇ ਸਾਨੂੰ ਆਪਣੇ ਘਰ ਚ ਲੁਕਾ ਕੇ ਰੱਖਿਆ, ਫਿਰ ਹਿਫਾਜ਼ਤ ਨਾਲ ਉੱਥੋਂ ਕੱਢਿਆ। ਉਹ ਤੁਸੀਂ ਦੱਸਿਆ ਕੋ ਸਾਡੇ ਘਰ ਲੁਕਿਆ ਸੀ। ਮੈਂ ਤੁਹਾਨੂੰ ਦੱਸਦਾ ਨੇ ਉਹ ਹੁਣ ਕਹਾਣੀ ਸੁਣਾਓ। ਮੇਰੇ ਬਾਪ ਦੇ ਨਾਲ ਉਹਨਾਂ ਦਾ ਜੋੜ ਬੜਾ ਜਿਹਾ ਸੀ। ਅੱਛਾ ਜੀ। ਬੜਾ ਹੀ ਪਿਆਰ ਸੀ ਸਾਰੇ ਸਰਦਾਰਾਂ ਦਾ? ਸਾਰੇ ਸਰਦਾਰਾਂ ਦਾ। ਸਕਿਆ ਭਰਾਵਾਂ ਵਾਂਗੂ ਸਨ। ਅੱਛਾ ਜੀ। ਤੇ ਜਿਸ ਵੇਲੇ ਇਹ ਹੱਲਾ ਬੋਲਿਆ ਨਾ, ਹਾਂਜੀ, ਉਸ ਵੇਲੇ ਮੇਰੇ ਬਾਪ ਨੇ ਫਿਰ ਇੰਝ ਕੀਤਾ, ਇਹਨਾਂ ਨੂੰ ਇਕੱਠਿਆਂ ਕਰਕੇ ਤੇ ਆਪਣੇ ਘਰ ਲਿਆ ਵਾੜੇ ਨੇ। ਕਿਆ ਹੀ ਬਾਤ, ਕਿਆ ਹੀ ਬਾਤ। ਕੁਝ ਕਸ਼ਮੀਰੀਆਂ ਨੂੰ ਪਤਾ ਲੱਗਾ। ਅੱਛਾ ਜੀ। ਹਾਂ। ਤੇ ਇਹਨਾਂ ਨੇ ਡਕੇ ਨੇ। ਹਾਂ। ਮੇਰਾ ਪਿਓ ਦਲੇਰਾ ਬੜਾ ਸੀ, ਅੱਛਾ। ਇੰਤਹਾਈ ਦਲੇਰਾ ਸੀ। ਉਸੇ ਗੱਲ ਆਖਿਆ, ਉਸ ਆਖਿਆ ਵੀ ਗੱਲ ਉਹਨਾਂ ਆਖਿਆ ਕਿ ਤੁਹਾਂ ਲਕਾਏ ਨੇ। ਉਹਨਾਂ ਆਖਿਆ ਲਕਾਏ ਨੇ। ਜੁੜਦਾ ਹੈ ਜੇ ਉਹ ਬੂਹੇ ਖੋਲੋ ਤੇ ਕੱਢੋ। ਤੁਹਾਡੇ ਵਾਲਦ ਨੇ ਕਿਹਾ? ਹਾਂਜੀ। ਓਏ ਹੋਏ, ਜੋ ਦਲੇਰਾ ਹੀ ਬੜਾ ਸੀ। ਅੱਜ ਮੈਂ ਕਰ ਦੇਣੀ ਜਾਣ ਕੁਰਬਾਨ ਸਿੱਖਾਂ ਤੋਂ, ਸਿੱਖਾਂ ਨੂੰ ਨਹੀਂ ਆਉ ਚਾਣ ਦੇਣੀ ਹੈ। ਕਿਆ ਮੈਂ ਤਾਂ ਦੱਸਣਾ ਵਾ ਕਿ ਮੈਂ ਵੀ ਉਸੇ ਪਿਓ ਦਾ ਪੁੱਤਰ ਹਾਂ। ਮਾਸ਼ਾਅੱਲਾ। ਮੇਰੇ ਤੋਂ ਸਾਰਾ ਪਿੰਡ ਡਰਦਾ ਰਿਹਾ। ਹੁਣ ਮੈਂ ਪੈਦਾ ਤਾਂ ਲੈ ਗਿਆ, ਅਜੇ ਵੀ ਮੇਰੇ ਤੋਂ ਮੁੰਡੇ ਖੰਭ ਖਾਂਦੇ ਨੇ, ਜਿਹੜੇ ਮੁੰਡੇ ਛੁੰਡੇ ਜਵਾਨ ਨੇ ਖੰਭ ਖਾਂਦੇ ਨੇ। ਲੇਕਿਨ ਨਹੀਂ, ਮੈਂ ਆਪ ਆਪਣਾ ਆਪ ਨੂੰ ਬਚਾਣਾ ਨਾ। ਨਹੀਂ, ਮੇਰਾ ਬੱਚਾ ਇੱਕੋ ਹੀ ਬੱਚਾ। ਮੇਰਾ ਬਲਦ ਵੀ ਇਕੱਲਾ ਸੀ। ਅੱਛਾ। ਮੇਰਾ ਦਾਦਾ ਜਿਹੜਾ ਉਹ ਵੀ ਇਕੱਲਾ ਸੀ। ਪਰ ਦਾਦੇ ਜਿਹੜੇ ਹਨ 3 ਭਰਾ ਸਨ, ਜਿਨ੍ਹਾਂ ਦੀ ਔਲਾਦ ਸਨ। ਇੱਕ ਦੀ ਬਾਬੇ ਨੂੰ ਆਪ ਕੇ, ਇੱਕ ਦੀ ਮੇਰਾ ਵਾਲਦ, ਇੱਕ ਦੀ ਆਪਣਾ ਦੂਜਾ ਆਪਣਾ ਆਮਦ ਬਖਸ਼ ਤੇ ਗੁਲਾਮ ਅਲੀ ਤੇ ਗੁਲਾਮ ਨਬੀ। ਇਹ 3 ਭਰਾ ਹੈ, ਤਿੰਨਾਂ ਦੀ ਔਲਾਦਾਂ ਸੀ। ਮੇਰਾ ਦਾਦੇ ਵੀ ਅੱਗੋਂ ਮੇਰੇ ਪਰਦਾਦੇ ਦਾ ਇਕੱਲਾ,
ਅੱਗੋਂ ਮੇਰਾ ਵਾਲਦ ਕੱਲਾ, ਅੱਗੋਂ ਮੈਂ ਕੱਲਾ, ਅੱਗੋਂ ਮੇਰਾ ਬੱਚਾ ਉਹ ਵੀ ਕੱਲਾ, ਅੱਛਾ ਅੱਗੋਂ ਮੇਰੇ ਬੱਚਿਆਂ ਦੇ ਮਾਸ਼ਾਅੱਲਾ 2 ਨੇ। ਅੱਛਾ ਰੱਬ ਨੇ ਫਿਰ ਕੀ ਫੇਰੀ ਹੈਗਾ। ਅੱਛਾ ਉਹ ਗੱਲ ਕਰਨ ਦੇ ਸੀ ਤੁਸੀਂ ਜਿਸ ਟਾਈਮ ਉਹ ਕਸ਼ਮੀਰੀ ਆ ਗਏ। ਹਾਂ ਕਿ ਮੇਰੀ ਆਗਾ ਤੋਂ ਅੱਗੇ ਉਹਨੇ ਆਖਿਆ ਵੀ ਗੱਲ ਹੈ ਕਿ ਜਿੰਨੇ ਵੀ ਬੰਦੇ ਨੇ ਤੁਹਾਡਾ ਕਹੇ ਨੇ ਕਸ਼ਮੀਰੀਆਂ ਨੇ ਕਿਹਾ ਹਾਂਜੀ। ਤੁਹਾਡੇ ਵਾਲਦ ਨੇ ਹਾਂਜੀ ਵੀ ਇਹਨਾਂ ਸਿੱਖਾਂ ਨੂੰ ਤੁਸੀਂ ਨਾ, ਪਨਾਹ ਨਾ, ਦਿੱਤੀ ਹੈ। ਹਾਂਜੀ। ਅੱਛਾ ਉਹਨੇ ਆਖਿਆ ਕਹਾਂ ਉਹ ਜੁਰਤ ਰੱਖ ਦਿਓ ਤਾਂ ਖੋਲੋ ਬੂਆ, ਵਾਹ ਸਭ ਪਿਛਾਂ ਟੁਰ ਗਿਆ। ਅੱਛਾ ਫਿਰ ਲੁੱਟਮਾਰ ਹੋਈ ਏ। ਅੱਛਾ ਇਹ ਉਹੋ ਹੀ ਖਾਨਦਾਨ ਜੇ ਹਾਂ ਜਿੰਨੇ ਉਧਰ ਵੀਡੀਓ ਰਿਕਾਰਡ ਕੀਤੀ ਹੈ ਨਾ ਹਾਂ। ਕਿ ਸਾਨੂੰ ਮੁਸਲਮਾਨ ਆਪਣੇ ਘਰ ਲੈ ਗਏ, ਹਾਂ ਤੇ ਉਹ ਤੁਸੀਂ ਤੁਹਾਡੇ ਵਾਲਦ ਇਸੇ ਖਾਨਦਾਨ ਨੂੰ ਆਪਣੇ ਘਰ ਲੈ ਕੇ ਗਏ ਹਾਂਜੀ। ਸੀ। ਅੱਛਾ ਉਹ ਫਿਰ ਜਦ ਆਪਣਾ ਜਿਸ ਵੇਲੇ ਗਿਆ ਤੇ ਫਿਰ ਆਪਣਾ ਮੇਰਾ ਵਾਲਦ ਹਾਂਜੀ ਲੁੱਟਮਾਰ ਦੇ ਵਿੱਚ ਫਿਰ ਗਿਆ ਚੱਕ ਰਮਦਾਸ, ਉੱਥੇ ਬਾਵੇ ਹੁੰਦੇ ਸਨ। ਹਾਂਜੀ ਬਾਵੇ ਬੜੀ ਵੱਡੀ ਟੀਮ ਸੀ ਉਹ, ਆਹੋ ਤੇ ਜ਼ਮੀਨ ਵੀ ਉਹਨਾਂ ਦੀ ਬੜੀ ਜਿਹੀ ਸੀ। ਮੱਲਾਂ ਵਾਲੇ ਹਾਂ। ਮਹਿਲਾਂ ਵਾਲੇ ਮੈਂ ਲਾ ਰਿਹਾ ਪਰ ਕੁੜੀ ਆਵੇ ਨੇ ਕੱਖ ਕੰਡਾ ਨਹੀਂ ਆਪਣਾ ਛੱਡਿਆ, ਉਧਰ ਜਾ ਕੇ ਕੱਖ ਕੰਡਾ ਨਹੀਂ ਮਿਲਿਆ ਉਹਨਾਂ ਨੂੰ। ਉਹ ਫਿਰ ਆਇਆ ਉੱਥੋਂ ਵੀ ਬੰਦਾ ਕੇ ਉਹ ਦੱਸਿਆ ਵੀ ਗੱਲ ਹੈ ਕਿ ਉਧਰ ਜਾ ਕੇ ਨਾ ਤੇ ਸਾਨੂੰ ਟੱਲੀ ਬਾਵੇ ਆਂਦੇ ਰਹਿਣ। ਅੱਛਾ ਉਹ ਵੀ ਉੱਥੇ ਜਾ ਕੇ ਵੀ ਕੋਈ 2-3 ਭਰਾ ਕਤਲ ਹੋ ਗਏ ਨੇ। ਅੱਛਾ ਜ਼ਮੀਨ ਵੀ ਉਹਨਾਂ ਨੂੰ ਕੱਖ ਨਾ ਮਿਲੀ ਉੱਥੇ। ਉਹ ਫਿਰ ਮੇਰੇ ਵਾਲਦ ਨੇ ਇੰਝ ਕੀਤਾ, ਉਹਨਾਂ ਬਾਵਿਆਂ ਦਾ ਟਾਂਗਾ ਜੀ ਖਲੋਤਾ, ਅੱਛਾ ਘੋੜੀ ਆਪਣੀ ਸੀ, ਅੱਛਾ ਉਹਨੇ ਅੱਗੇ ਪਾਈ ਹੋਇਆ ਸੀਗਾ ਟਾਂਗਾ ਖਿੱਚਿਆ ਤੋਂ। ਇਹ ਚੱਕ ਰਾਮਦਾਸ ਗਏ। ਹਾਂਜੀ ਅੱਛਾ ਉਥੋਂ ਟਾਂਗਾ ਜੈਸੇ ਮਾਰ ਕੇ ਆਪਣਾ ਜੋਇਆ ਅੱਛਾ ਕਸ਼ਮੀਰੀਆਂ ਆਖਿਆ ਹਾਲਾ ਭਾਈ, ਅੱਛਾ ਉਹ ਤਾਂ ਕਿਹਾ ਠੀਕ ਹੈ। ਅੱਛਾ ਘੋੜੀ ਬੜੀ ਦਲੇਰੀ ਸੀ, ਉਹਨੇ ਆਖਿਆ ਲੈ ਵੀ ਘੋੜੀ ਹੈ ਪਿੰਡ ਪਹੁੰਚਣਾ ਹੈ, ਮੈਨੂੰ ਜਿੰਦਿਆਂ ਨੂੰ ਪਿੰਡ ਪਹੁੰਚਾ ਦੇ ਅੱਗੇ ਮੈਂ ਜਾਣਾ, ਮੇਰਾ ਕੰਮ ਜਾਣੇ। ਵਾਹ ਵੀ ਘੋੜੀ ਬੜੀ ਦਲੇਰ ਸੀ। ਉਹ ਫਿਰ ਆਈ ਹੈ ਫਿਰ ਪਿੰਡ ਸਾਹਮਣੇ ਤਾਂ ਖੁੱਲੀ ਜਗ੍ਹਾ ਨਿੰਮ ਸੀ ਮੇਰੇ ਘਰ ਦੇ ਨਾਲ ਆਸ ਪਾਸੇ ਜੇ ਰਾਜ ਸੀ ਨਾ ਉਹ ਜਗ੍ਹਾ ਖੁੱਲੀ ਸੀ ਤੇ ਨਿੰਮ ਸੀ ਉੱਥੇ। ਨਿੰਮ ਦੇ ਨਾਲ ਲਿਆ ਕੇ ਟਾਂਗੇ ਨੂੰ ਨਾ ਸੰਗਲ ਮਾਰ ਛੱਡਿਆ, ਆਏ ਨਾ ਕਸ਼ਮੀਰੀ ਨਾ ਕਿਹਾ ਹੋ ਜਾ ਸਾਹਮਣੇ ਦੇਖਦਾ ਮੈਂ ਲਾ ਮੈਂ ਨਹੀਂ ਖੜਿਆ ਆਓ ਜੇ ਅੱਛਾ ਜੇ ਜੁੜਤ ਰੱਖ ਦੇ ਤਾਂ ਖੋਲ ਲਾ ਅੱਛਾ ਟੁਰ ਗਿਆ ਪਿਆ। ਉਹ ਫਿਰ ਮੇਰਾ ਵਾਲਦ ਫੌਤ ਹੋਇਆ, ਉਹ ਟਾਂਗਾ ਮੇਰੇ ਮਾਮੂ ਲੈ ਗਿਆ। ਮਾਮੇ ਤੁਹਾਡੇ ਕਿਹੜੇ ਪਿੰਡ ਸਾਂ ਜੀ? ਮੇਰੇ ਨਾਨਕੇ ਨੇ ਮੋਖਲ ਸੰਧਵਾਂਦੇ, ਮੋਖਲ ਸੰਧੂਆ। ਮੋਖਲ ਸੰਧਵਾਂਦੇ ਅੱਛਾ ਅੱਛਾ ਇਹ ਮੋਖਲ ਚ ਵੀ ਸਰਦਾਰ ਰਹਿੰਦੇ ਰਹੇ ਉੱਥੇ ਵੀ ਨੇ? ਰਹਿੰਦੇ ਰਹਿਣ, ਬੜੇ ਸਰਦਾਰ ਸਨ ਉੱਥੇ ਵੀ। ਹਾਂ ਉੱਥੇ ਵੀ ਮੈਂ ਜਾਣਾ ਹੈ। ਅੱਛਾ ਜੀ ਉਹ ਗੱਲ ਹੁੰਦੀ ਜਿਸ ਟਾਈਮ ਉਹਨਾਂ ਨੇ ਤੁਹਾਡੇ ਵਾਲਦ ਨੇ ਕਿਹਾ ਕਿ ਮੈਂ ਅੰਦਰ ਲਕਾਏ ਨੇ ਤੇ ਹਾਂ। ਕਸ਼ਮੀਰੀ ਨੇ ਕਿਹਾ ਆ ਕੇ ਜਿਹੜਾ ਨਾ ਉਹ ਫਿਰ ਕਸ਼ਮੀਰੀ ਵਾਪਸ ਟੁਰ ਗਏ ਨੇ। ਵਾਪਸ ਚਲ ਗਏ ਨੇ। ਹਾਂ। ਅੱਛਾ ਫਿਰ ਉਸ ਤੋਂ ਬਾਅਦ 1-2 ਦਿਨ ਬਾਅਦ ਵਿੱਚ ਵੀ ਰਹੇ ਨੇ ਇੱਥੇ ਹੀ। ਤੁਹਾਡੇ ਘਰ? ਹਾਂਜੀ। ਤੁਹਾਡੇ ਘਰ ਹੀ ਖਾਣਾ ਇੱਥੇ ਹੀ ਪੀਣਾ ਖਾਣਾ ਹਰ ਪੀਣਾ ਸਭ ਸੋਣਾ ਕੁਝ ਇੱਥੇ ਗਾਣਾ। ਹੀ। ਵਾਹ ਵੀ ਵਾਹ ਮੇਰੇ ਅੱਲਾ। ਫਿਰ ਬਾਅਦ ਵਿੱਚ ਇਹਨਾਂ ਨੇ ਫਿਰ ਇੱਥੋਂ ਨਾ ਜਿਸ ਤਰ੍ਹਾਂ ਹਿਸਾਬ ਲਾਇਆ ਕਿ ਹੁਣ ਕੁਝ ਸਕੂਨ ਹੈ, ਹਾਂ ਇਹਨਾਂ ਫਿਰ ਉਸ ਵੇਲੇ ਇਹਨਾਂ ਨੂੰ ਫਿਰ ਬਾਹਰ ਕੱਢਿਆ ਅੱਛਾ ਤੇ ਫਿਰ ਅਗਾਂ ਕੱਢ ਕੇ 2-4 ਮੀਲ ਕਰਕੇ ਤੇ ਫਿਰ ਪਿਛਾਏ ਨੇ। ਅੱਛਾ ਫਿਰ ਅੱਲਾ ਜਾਣੇ ਕੇ ਵਿੱਚੋਂ ਕੋਈ ਭੁਰੇ ਨੇ ਜਾਂ ਅੱਪੜ ਜਾਣੇ ਸਾਰੇ, ਫਿਰ ਪਤਾ ਨਹੀਂ ਕੋਈ। ਅੱਛਾ ਅੱਛਾ ਮਤਲਬ ਕਿ ਇਹ ਜਿਹੜੇ ਫਿਰ ਬਾਕੀ ਸਾਰੇ ਪਿੰਡ ਵਾਲੇ ਜਿਹੜੇ ਸਨ ਹਾਂ। ਸਾਰੇ ਪਿੰਡ ਵਾਲੇ ਜੀ, ਸਰਦਾਰਾਂ ਹਾਂ। ਨੂੰ ਘਰ ਰੱਖਿਆ, ਹਾਂ। 2 ਦਿਨ ਖਵਾਉਂਦੇ ਪਿਆਂਦੇ ਰਹੇ, ਹਾਂਜੀ, ਅਮਨ ਹੋਇਆ ਹਾਂਜੀ। ਤੇ ਫਿਰ ਅਲਵਿਦਾ ਕੀਤਾ ਤੇ ਨਾਲ ਅੱਗੇ ਕਾਫਲੇ ਚ ਰਲਾ ਕੇ ਆਏ। ਉਸ ਤੋਂ ਬਾਅਦ ਨਹੀਂ ਉਹਨਾਂ ਨੇ ਰਾਬਤਾ ਨਹੀਂ ਹੋਇਆ? ਨਾ। ਅੱਛਾ ਤੁਹਾਡੇ ਪਿੰਡ ਦਾ ਕੋਈ ਸਰਦਾਰ ਨਹੀਂ ਮੁੜ ਕੇ ਬੌੜਿਆ, ਮੁੜ ਕੇ ਚੱਕਰ ਲਾਇਆ ਕਿਸੇ? ਦਾਨਾ ਦੇ ਗਏ ਵਾਲਦ ਵੀ ਫੌਤ ਹੋ ਗਿਆ ਫਿਰ। ਹਾਂ ਮੇਰਾ ਵਾਲਦ ਵੀ 47 ਦੇ ਵਿੱਚ ਹੀ ਫੌਤ ਹੋ ਜਾਂਦਾ ਹੈ, ਉਹ ਟੁੱਟ ਜਾਂਦੇ ਨੇ ਤੇ ਵਾਲਦ ਮਗਰੋਂ ਫੌਤ ਹੋ ਜਾਂਦਾ ਹੈ। ਅੱਛਾ 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 ਲੋ ਜੀ ਤੁਸੀਂ ਦੇਖੋ ਨਾ ਹੁਣ ਅੱਛਾਈ ਵੀ ਜਿਹਨੇ ਕੀਤੀ ਹੁੰਦੀ ਹੈ ਨਾ ਹਾਂ ਉਹਦਾ ਨਾਮ ਵੀ ਜ਼ਿੰਦਾ ਰਹਿੰਦਾ ਹੈ, ਹਾਂਜੀ ਤੇ ਜਿਹਨੇ ਬੁਰਾ ਸਲੂਕ ਕੀਤਾ ਹੁੰਦਾ ਨਾ ਹਾਂ ਉਹਦਾ ਨਾਮ ਵੀ ਜਿਹੜਾ ਨਾ ਉਹ ਜ਼ਿੰਦਾ ਰਹਿੰਦਾ ਹੈ। ਹਾਂ। ਕਿਸੇ ਦਾ ਨਾਮ ਲਿਆ ਹਾਂ ਇਹ ਕਿਹਾ ਜਾਂਦਾ ਹੈ ਕਿ ਚੰਗਾ ਸੀ ਯਾਰ, ਉਹ ਉਹਦੀ ਨਿਜਾਤ ਦਾ ਜ਼ਰੀਆ ਬਣ ਜਾਂਦਾ ਹੈ। ਸਹੀ, ਉਹ ਬਿਲਕੁਲ। ਬੋਲ ਹਾਂ। ਉਹਦੀ ਨਿਜਾਤ ਦਾ ਜ਼ਰੀਆ ਬਣ ਜਾਂਦਾ ਜਾਂਦਾ। ਜਿਹਦੇ ਬਾਰੇ ਕਿਹਾ ਜਾਂਦਾ ਚੰਗਾ ਸੀ। ਹਾਂ। ਇਹ ਹੁਣ ਇੰਡੀਆ ਚਲ ਗਿਆ, 90 ਸਾਲ ਉਮਰ ਹੋ ਗਈ ਹੈ, ਹਾਂ। ਹਜੇ ਤੱਕ ਤੁਹਾਡੇ ਬਾਪ ਦੀ ਜਿਹੜੀ ਨੇਕੀ ਹੈ ਭਲਾਈ ਹੈ ਉਹ ਨਹੀਂ ਭੁੱਲਿਆ। ਹਾਂ ਅੱਗੋਂ ਨਸਲਾਂ ਨੂੰ ਹੀ ਨੈਟ ਤੇ ਚੜਾ ਛੱਡਿਆ, ਪਤਾ ਨਹੀਂ ਲੱਖਾਂ ਲੋਕਾਂ ਨੇ ਸੁਣੀ ਹੈ ਕਹਾਣੀ। ਹਾਂ ਤੋ ਲੱਖਾਂ ਲੋਕ ਤੁਹਾਡੇ ਵਾਲਦ ਵਾਸਤੇ, ਤੁਹਾਡੇ ਖਾਨਦਾਨ ਵਾਸਤੇ ਦੁਆ ਨਾ ਕਰਦੇ ਨੇ। ਕਰਦੇ ਨੇ, ਸਹੀ ਗੱਲ ਹੈ। ਨੇਕੀ ਇੱਥੇ ਕੀਤੀ ਹੈ, ਦੁਆਵਾਂ ਤੁਹਾਡੀਆਂ ਪੂਰੀ ਦੁਨੀਆ ਤੇ ਹੁੰਦੀਆਂ ਨੇ। ਕੋਈ ਬੰਦਾ ਮਰਦਾ ਹੈ ਨਾ, ਹਾਂ ਕਿਸੇ ਦੇ ਵਾਸਤੇ ਕਿਹਾ ਜਾਂਦਾ ਚੰਗਾ ਸੀ, ਚੰਗਾ ਸੀ, ਤੇ ਕਿਸੇ ਦੇ ਵਾਸਤੇ ਕਿਹਾ ਜਾਂਦਾ ਚੰਗਾ ਹੋ ਗਿਆ। ਹੋ ਗਿਆ, ਬਿਲਕੁਲ।
ਉਹ ਘਾਟੇ 'ਚ ਚਲ ਗਿਆ। ਹਾਂ ਜਿਹਦੇ ਵਾਸਤੇ ਕਿਹਾ ਜਾਂਦਾ ਨਾ ਚੰਗਾ ਸੀ, ਜੀ। ਉਹਦੇ ਵਾਸਤੇ ਦੁਆ ਹੀ ਆ। ਤੇ ਜਿਹਦੇ ਵਾਸਤੇ ਕਿਹਾ ਜਾਂਦਾ ਚੰਗਾ ਹੋ ਗਿਆ, ਹਾਂ। ਉਹ ਘਾਟੇ 'ਚ ਚਲਾ ਗਿਆ। ਤੇ ਇਹ ਦੁਆ ਕਰਨੀ ਚਾਹੀਦੀ ਹੈ, ਅਸੀਂ ਵੀ ਦੁਨੀਆ ਤੋਂ ਜਾਈਏ ਹਾਂ। ਤੇ ਲੋਕ ਕਹਿੰਦੇ ਚੰਗਾ ਯਾਦ ਕਰਨਾ, ਯਾਦ ਕਰਨਾ, ਚੰਗੇ ਹੋ ਯਾਦ ਕਰਨਾ, ਚੰਗੇ ਨੂੰ ਯਾਦ ਕਰਨਾ, ਮੰਦੇ ਨਾ ਕਰਨਾ। ਮੰਦੇ ਨਾ ਕਰਨਾ। ਹਾਂਜੀ, ਤੇ ਬੜੀ ਖੁਸ਼ੀ ਹੋਈ ਜੀ ਤੁਹਾਨੂੰ ਮਿਲ ਕੇ। ਅੱਲਾਹ ਤਾਲਾ ਇਸੇ ਤਰ੍ਹਾਂ ਰਹਿਮ ਦਿਲੀ ਹਰ ਇਨਸਾਨ ਦੇ ਅੰਦਰ ਰੱਖੇ, ਬਗੈਰ ਮਜ਼ਹਬ ਤੋਂ ਜਿਹੜਾ ਨਾ ਉਹ ਕਿਸੇ ਦਾ ਤਹਫੁਜ਼ ਕੀਤਾ ਜਾਵੇ। ਹੁਣ ਜਿਸ ਵਕਤ ਉਹ ਗਏ ਨੇ ਤੇ ਕਈ ਲੁੱਟਣ ਵਾਲੇ ਵੀ ਸਾਡੇ ਮੁਸਲਮਾਨ ਹੈਗੇ ਸਨ ਹਾਂਜੀ। ਕਿ ਇਹ ਲਵਾਰਸ ਹੋ ਗਏ ਨੇ, ਇਹਨਾਂ ਨੂੰ ਲੁੱਟ ਲਓ। ਹਾਂਜੀ ਤੇ ਇੱਕ ਪਾਸੇ ਤੁਹਾਡੇ ਵਾਲਿਦ ਸਨ ਹਾਂ ਤੇ ਉਹਨਾਂ ਨੇ ਕਿਹਾ ਇਹ ਲਵਾਰਸ ਹੋ ਗਏ, ਮੈਂ ਲਵਾਰਸ ਨਹੀਂ ਇਹਨਾਂ ਨੂੰ ਜਾਣ ਦੇਣਾ, ਰਹਿਣ ਦੇਣਾ। ਹਾਂਜੀ, ਆਪਣੇ ਘਰ ਰਕਾਇਆ, ਹਿਫਾਜ਼ਤ ਕੀਤੀ, ਸਾਰੀ ਦੁਨੀਆ ਨੂੰ ਦੱਸਿਆ ਕਿ ਮੇਰੇ ਘਰ ਜੇ ਤੇ ਆਓ, ਜਿਹਦੀ ਹਿੰਮਤ ਹੈ ਕਰ ਲਓ ਆ ਕੇ। ਸਕੂਨ ਦੇ ਨਾਲ ਉਹਨਾਂ ਨੂੰ ਜਿਹੜਾ ਕਾਫਲੇ ਨਾਲ ਲਾਇਆ। ਇਹ ਬੜੀ ਜਿਹੜੀ ਹੈ ਨਾ ਗੱਲ ਹੈ ਜੀ। ਹਾਂਜੀ। ਤੇ ਉਹ ਵੇਖ ਲਓ ਹਜੇ ਵੀ ਉਹ ਭੁੱਲੇ ਨਹੀਂ। ਉਹਨਾਂ ਦੀ ਨਸਲਾਂ ਵੀ ਜਿਹੜੀਆਂ ਨੇ ਉਹ ਯਾਦ ਰੱਖਣਗੀਆਂ, ਬਿਲਕੁਲ ਯਾਦ ਰੱਖਣਗੀਆਂ, ਪੱਕੀ ਗੱਲ। ਉਹਨਾਂ ਦੀ ਨਸਲਾਂ ਵੀ ਯਾਦ ਰੱਖਣਗੀਆਂ। ਉਹ ਯਾਦ ਨਹੀਂ ਰੱਖਣਗੀਆਂ, ਸਿਰ ਦੁਆਵਾਂ ਵੀ ਦੇਣਗੀਆਂ। ਉਹਨਾਂ ਦੀ ਨਸਲਾਂ ਵੀ ਦੁਆਵਾਂ ਦੇਣਗੀਆਂ ਤੁਹਾਨੂੰ। ਤੇ ਤੁਹਾਡੇ ਖਾਨਦਾਨ ਦਾ ਨਾਂ ਲਿਆ ਉਹਨਾਂ ਨੇ, ਹਾਂ ਤੁਹਾਨੂੰ ਕਿਸ ਤਰ੍ਹਾਂ ਮਹਿਸੂਸ ਹੋਇਆ? ਮੈਨੂੰ ਬੜੀ ਖੁਸ਼ੀ ਹੋਈ ਹੈ ਸੀਗਾ। ਮਤਲਬ ਅੱਲਾਹ ਤਾਲਾ ਕਿਤੇ ਉਹਨਾਂ ਨੂੰ ਕਿਤੇ ਫੇਰਾ ਮਰਵਾਉਂਦਾ ਹਾਂਜੀ ਤੇ ਚਲੋ ਅਸੀਂ ਵੇਖ ਲੈਂਦੇ ਉਹਨਾਂ ਦੀ ਸ਼ਕਲ। ਹਾਂਜੀ ਹਾਂਜੀ। ਮੇਲ ਵਰਤਨ 47 ਤੋਂ ਪਹਿਲੇ ਹਾਂ ਹਿੰਦੂਆਂ, ਸਿੱਖਾਂ ਦਾ, ਮੁਸਲਮਾਨਾਂ ਦਾ ਚੰਗਾ ਸੀ। ਹਾਂ ਜਿਸ ਬੜਾ ਵਾ- ਜਾ ਹੈਂ? ਜਿਸ ਵਾਸਤੇ ਜਿਹੜਾ ਉਹਨਾਂ ਨੇ ਯਾਦ ਕੀਤਾ। ਤੇ ਇਹ ਜ਼ਿੰਦਗੀ ਵੀ ਇਸੇ ਚੀਜ਼ ਦਾ ਨਾਂ ਹੈ। ਮਰ ਤੇ ਜਾਣਾ ਹੈ, ਹਾਂ, ਹਾਂ, ਬਿਲਕੁਲ ਮਰ ਜਾਣਾ ਹੈ। ਹਾਂ, ਤੇ ਦੁਆ ਕਰਨੀ ਚਾਹੀਦੀ, ਅੱਲਾ ਖੈਰ ਵਾਲੇ ਹਾਂ। ਕੰਮ ਕਰਾ ਦੀ, ਹਾਂ ਜੀ ਆਪਣੀ ਰਜ਼ਾ ਵਾਲੇ ਕੰਮ ਕਰਾਏ ਜੇ ਤੇ ਤੂੰ ਰਾਜ਼ੀ ਹੋਵੇਂ। ਹਾਂ ਬਿਲਕੁਲ ਤੇ ਮਖਲੂਕ ਦੇ ਨਾਲ ਮੁਹੱਬਤ, ਹਾਂ ਮੈਂ ਖੁਆ ਮੁਸਲਮਾਨ ਹੋਵੇ, ਹਿੰਦੂ ਹੋਵੇ ਜਾਂ ਸਿੱਖ ਹੋਵੇ, ਉਹਦੀ ਮਖਲੂਕ ਦੇ ਨਾਲ ਮੁਹੱਬਤ ਦਾ ਜਿਹੜਾ ਨਾ ਉਹ ਮਾਦਾ ਦਿਲ ਦੇ ਵਿੱਚ ਉਹ ਪੈਦਾ ਰਵੇ, ਉਹ ਨਾ ਖਤਮ ਹੋਵੇ। ਤੇ ਬਾਕੀ ਸਾਡੇ ਕੰਮ ਜਿਹੜੇ ਜੀ ਉਹ ਅੱਲਾ ਹੀ ਆ ਸਾਨੂੰ ਮਾਫ ਕਰ ਦੇ, ਕੰਮ ਨਹੀਂ ਠੀਕ ਹੈ। ਜਿਸ ਵਕਤ ਦੇਖੋ ਜੀ 47 ਦੀ ਵੰਡ ਹੋਈ ਹੈ, ਹਾਂ ਉਸ ਵਕਤ ਜਿਹੜੀ ਕਤਲੋ ਗਾਰਤ ਹੋਈ ਹੈ ਮੁਸਲਮਾਨਾਂ ਦੀ, ਹਿੰਦੂਆਂ ਦੀ, ਸਿੱਖਾਂ ਦੀ, ਹਾਂ। ਦੋਵਾਂ ਪਾਸੇ। ਹਾਂ ਤੁਹਾਡਾ ਕੀ ਖਿਆਲ ਇਸ ਤਰ੍ਹਾਂ ਹੋਣਾ ਚਾਹੀਦਾ ਸੀ? ਨਹੀਂ ਇਹ ਗਲਤ ਹੋਇਆ ਹੈ ਨਾ। ਗਲਤ ਹੋਇਆ, ਗਲਤ ਹੈ। ਗਲਤ ਹੋਇਆ। ਜ਼ਾਲਮ ਤੋਂ ਚਲੋ ਜ਼ਾਲਮ ਜੋ ਬੰਦਾ ਮਾਦਾ ਜੋ ਹੋ ਗਿਆ ਸੀ ਲਵੇ ਗੱਲ ਹੈ ਕਿ ਉਧਰ ਦੇ ਉਧਰ ਦੇ ਉਧਰ ਦੇ ਉਧਰ ਸਕੂਨ ਨਾਲ ਉਹ ਵੀ ਆ ਜਾਂਦੇ, ਸਕੂਨ ਨਾਲ ਵੀ ਟੁੱਟ ਜਾਂਦਾ। ਹਾਂ। ਲੋ ਜੀ, ਤੁਸੀਂ ਜਿਹੜਾ ਨਾ ਉਹ ਹੁਣ ਆਪਣੇ ਪਿੰਡ 'ਚ ਜਿਹੜੇ ਇੱਥੋਂ ਚਲੇ ਗਏ ਨੇ, ਤੁਹਾਨੂੰ ਯਾਦ ਕੀਤਾ ਜਾਂ ਹੋਰ ਸਰਦਾਰ ਉਹ ਉਹਨਾਂ ਵਾਸਤੇ ਕੁਝ ਪੈਗਾਮ ਦੇ ਦਿਓ। ਉਹਨਾਂ ਸਲਾਮ ਦਾ ਮੇਰੀ ਦੇਣੀ ਹੈ। ਇਹ ਸਾਹਮਣੇ ਇੱਧਰ ਕੋਈ ਦੇਖੋ। ਗੱਲ ਹੈ ਕਿ ਮੈਂ ਸਲਾਮਦਾਰ ਭੇਜਣਾ ਪਿਆ। ਹਾਜੀ ਅਰਸ਼ਦ ਮੇਰਾ ਨਾਂ ਹੈ, ਅਬਦੁੱਲਾ ਦਾ ਮੈਂ ਪੁੱਤਰ ਹਾਂ, ਹਮੀਦਪੁਰੋਂ ਮੈਂ ਬੋਲਣਾ। ਤੇ ਮੈਂ ਤਮਾਮ ਜਿਤਨੇ ਮੇਰੇ ਸਰਦਾਰ ਸਾਹਿਬਾਨ ਨੇ ਮੈਂ ਸਾਰਿਆਂ ਨੂੰ ਆਪਣਾ ਸਲਾਮ ਭੇਜਣਾ। ਮੇਰੀ ਇਹ ਖੁਸ਼ੀ ਹੈ ਵੀ ਇਹ ਕਰਾਂ ਮੇਰੇ ਜਿਉਂਦਿਆਂ ਕੋਈ ਨਾ ਕੋਈ ਇਹਦੇ ਫੇਰਾ ਮਾਰੇ ਔਰ ਮੈਨੂੰ ਪਤਾ ਲੱਗੇ ਕਿ ਲਵੇ ਗੱਲ ਹੈ ਕਿ ਮੇਰੇ ਵਾਲਦ ਦੇ ਦੋਸਤ ਸਨ। ਹਾਈ ਸਾਹਿਬ ਆਪਣਾ ਮੋਬਾਈਲ ਨੰਬਰ ਦੇ ਦਿਆ ਜੇ ਅਗਰ ਮੇਰਾ ਕੋਈ ਮੋਬਾਈਲ ਮੈਂ ਤੋੜੋ ਰੱਖਿਆ ਹੀ ਨਹੀਂ। ਅੱਛਾ, ਇਸ ਤਰ੍ਹਾਂ ਹੈ, ਮੈਂ ਤੁਹਾਨੂੰ ਆਪਣਾ ਮੋਬਾਈਲ ਨੰਬਰ ਦੇ ਦੇਣਾ। ਹਾਂਜੀ। ਅਗਰ ਕਈ ਦਫਾ ਹੁੰਦਾ ਮੈਨੂੰ ਵੀਡੀਓ ਮੈਂ ਕਰ ਦੇਣਾ ਰਿਕਾਰਡ, ਉਹ ਹਾਂ। ਕਹਿੰਦੇ ਜੀ ਸਾਡਾ ਜਿਹੜਾ ਨਾ ਹਾਂ ਬਾਬਾ ਜੀ ਦੇ ਨਾਲ ਰਾਬਤਾ ਕਰਾ ਦਿਓ। ਹਾਂ ਉਹ ਮੈਨੂੰ ਫਿਰ 150 ਮੀਲ ਜਿਹੜਾ ਨਾ ਫੇਰ ਸਫ਼ਰ ਕਰਕੇ ਆਉਣਾ ਪੈਂਦਾ। ਉਹ ਮੈਨੂੰ ਆਪਣਾ ਦੇ ਦਿਓ ਨੰਬਰ ਆਪਣਾ। ਤੇ ਇਸ ਵਾਸਤੇ ਮੈਂ ਹੁਣ ਵੀਡੀਓ ਦੇ ਵਿੱਚ ਹੀ ਨੰਬਰ ਜਿਹੜਾ ਨਾ ਰਿਕਾਰਡ ਕਰਾ ਦੇਣਾ, ਤਾਂ ਕਿ ਅਗਰ ਉਹਨਾਂ ਵੀਡੀਓ ਸਾਡੀ ਉਹ ਸੁਣਦੇ ਨੇ, ਹਾਂ 10 ਦਿਨਾਂ ਨੂੰ, ਮਹੀਨੇ ਨੂੰ, 2 ਮਹੀਨੇ ਨੂੰ ਸੁਣਦੇ ਆ, ਹਾਂ। ਤੇ ਉਹ ਫਿਰ ਤੁਹਾਡੇ ਨਾਲ ਡਾਇਰੈਕਟ ਰਾਬਤਾ ਕਰ ਲੈਣ, ਮੈਨੂੰ ਨਾ ਦੁਬਾਰਾ ਆਉਣਾ ਪਵੇ। ਠੀਕ ਹੈ। ਮੈਂ ਆਪਣਾ ਨੰਬਰ ਤੁਹਾਨੂੰ ਦੇ ਦੇਣਾ, ਹਾਂ ਜੀ। ਤੁਸੀਂ ਆਪਣੇ ਬੱਚੇ ਨੂੰ ਕਹਿਣਾ ਜਿਹੜੇ ਤੇ ਨੈਟ ਚੱਲਦਾ ਹੈ, ਹਾਂਜੀ ਉਸ ਤੋਂ ਮੈਨੂੰ ਉਹ ਮੈਸੇਜ ਕਰ ਦੇਵੇ, ਹਾਂ ਤੁਹਾਡੀ ਫੋਟੋ ਉਤਾਰ ਕੇ ਭੇਜ ਦੇਵੇ। ਹਾਂ ਹਾਜੀ ਅਰਸ਼ਦ ਸਾਹਿਬ ਨੇ ਹਮੀਦਪੁਰ ਦੇ ਨੇ। ਹਾਂ ਬੜੀਆਂ ਸੋਹਣੀਆਂ ਗੱਲਾਂ ਕੀਤੀਆਂ ਜੀ ਬਾਬਾ ਜੀ ਨੇ, ਹਾਜੀ ਅਰਸ਼ਦ ਸਾਹਿਬ ਨੇ। ਅੱਲਾਹ ਤਾਲਾ ਇਹਨਾਂ ਦੀ ਜ਼ਿੰਦਗੀ 'ਚ ਬਰਕਤ ਦੇ। ਇਹਨਾਂ ਦੇ ਵਾਲਿਦ ਸਾਹਿਬ ਨੇ ਜਿਹੜੀ ਨੇਕੀ ਕੀਤੀ ਹੈ ਉਹ ਅੱਲਾਹ ਨੂੰ ਬੜੀ ਪਸੰਦ ਹੈ। ਅੱਲਾਹ ਦੇ ਹਾਂ ਇਨਸਾਨ ਦੀ ਕਦਰ ਬਹੁਤ ਜ਼ਿਆਦਾ ਹੈ। ਅੱਲਾਹ ਨੂੰ ਤਾਂ ਇੱਕ ਕੁੱਤੇ ਨੂੰ ਪਾਣੀ ਪਿਆਉਣ ਵਾਲੀ ਜਿਹੜੀ ਤਵਾਇਫ, ਜਿਹਨੇ ਇੰਨੇ ਗੁਨਾਹ ਕੀਤੇ, ਸਾਰੀ ਉਮਰ ਬਦਕਾਰੀ ਦੇ ਵਿੱਚ ਗੁਜ਼ਾਰ ਛੱਡੀ, ਉਹਨੂੰ ਉਹ ਕੁੱਤੇ ਨੂੰ ਪਾਣੀ ਪਿਆਉਣ ਦੀ ਖਾਤਰ ਜਿਹੜਾ ਨਾ ਉਹ ਬਖਸ਼ ਦਿੱਤਾ। ਤੇ ਉਹਦੀ ਜਿਹੜੀ ਹੈ ਨਾ ਉਹ ਕਹਿ ਲਓ ਕਿ ਮਿਸਾਲ ਬਣਾ ਛੱਡੀ ਕਿਆਮਤ ਤੱਕ ਆਉਣ ਵਾਲੇ ਮੁਸਲਮਾਨਾਂ ਵਾਸਤੇ ਔਰ ਇਨਸਾਨਾਂ ਵਾਸਤੇ। ਤੇ ਇੱਧਰ ਦੂਸਰੇ ਪਾਸੇ ਹਾਜੀ ਅਰਸ਼ਦ ਸਾਹਿਬ ਦੇ ਵਾਲਿਦ ਸਾਹਿਬ, ਜਿਨ੍ਹਾਂ ਨੇ ਬਹੁਤ ਸਾਰੇ ਹਿੰਦੂਆਂ ਤੇ ਸਿੱਖਾਂ ਨੂੰ ਆਪਣੇ ਘਰ ਪਨਾਹ ਵੀ ਦਿੱਤੀ ਤੇ ਨਾਲ ਉਹਨਾਂ ਦੀ ਜਾਨ ਵੀ ਬਚਾਈ।
ਇਹ ਉਸ ਤੋਂ ਵੀ ਬਹੁਤ ਜਿਹੜਾ ਨਾ ਉੱਚਾ ਅਮਲ ਹੈ। ਤੇ ਅੱਲਾਹ ਤਾਲਾ ਉਹਨਾਂ ਦੀ ਇਸ ਨੇਕੀ ਨੂੰ ਕਬੂਲ ਕਰੇ ਤੇ ਦੁਨੀਆ ਦੇ ਵਿੱਚ ਜਿਹੜੇ ਉਹਨਾਂ ਦੇ ਖਾਨਦਾਨ ਦੇ ਬੱਚੇ ਨੇ, ਪੋਤਰੇ, ਅਹਿਲੋ ਅਯਾਲ ਨੇ, ਜ਼ਿੰਦਾ ਨੇ, ਹਯਾਤ ਨੇ, ਉਹਨਾਂ ਦੀ ਹਿਫਾਜ਼ਤ ਕਰੇ ਤੇ ਇਹਨਾਂ ਦੇ ਵਾਲਦ ਸਾਹਿਬ ਜਿਹੜੇ ਨੇ ਉਹਨਾਂ ਦੀ ਨਜਾਤ ਦਾ ਉਸ ਅਮਲ ਨੂੰ ਅੱਲਾਹ ਪਾਕ ਕਬੂਲ ਕਰਦਿਆਂ ਨਜਾਤ ਦਾ ਜ਼ਰੀਆ ਬਣਾਏ। ਤੇ ਇਹਨਾਂ ਅਲਫਾਜ਼ ਦੇ ਨਾਲ ਹੀ ਇਜਾਜ਼ਤ ਚਾਹੁੰਦੇ ਹਾਂ। ਤੇ ਸਰਦਾਰ ਜੀ, ਇਹ ਤੁਸੀਂ ਅਗਰ ਜਿਸ ਵਕਤ ਸਾਡੀ ਇਹ ਵੀਡੀਓ ਦੇਖਦੇ ਹੋ ਤੇ ਉਹ ਇਹਨਾਂ ਬਜ਼ੁਰਗਾਂ ਦੇ ਨਾਲ ਜਿਹੜਾ ਨਾ ਉਹ ਰਾਬਤਾ ਕਰ ਲਓ। ਤੇ ਹੋਰ ਜਿਹੜੇ ਸਰਦਾਰ ਵੀਰ ਜਿਹੜੇ ਇਸ ਪਿੰਡ 'ਚੋਂ ਗਏ ਨੇ, ਉਹ ਰਿਕੁਐਸਟ ਹੈ ਕਿ ਜਿਸ ਟਾਈਮ ਸਾਡੀ ਵੀਡੀਓ ਦੇਖਣ ਤੇ ਹਾਜੀ ਸਾਹਿਬ ਦੇ ਇਸ ਨੰਬਰ ਤੇ ਵੀਡੀਓ ਦੇ ਵਿੱਚ ਨੰਬਰ ਹੈ ਇਹਨਾਂ ਦਾ, ਉਹਦੇ 'ਤੇ ਰਾਬਤਾ ਕਰ ਲਓ ਤੇ ਫਿਰ ਇਹਨਾਂ ਨੂੰ ਜਿਹੜਾ ਨਾ ਆਪਣੇ ਪਿੰਡ ਦੀਆਂ ਜਿਹੜੀਆਂ ਦੁੱਖ ਸੁੱਖ ਦੀਆਂ ਗੱਲਾਂ ਜਿਹੜੀਆਂ ਨੇ ਉਹ ਸਾਂਝੀਆਂ ਕਰ ਲਓ। ਆਸਤਾ ਆਸਤਾ ਇਹ ਜਿਹੜੇ ਫੁੱਲ ਨੇ ਇਹ ਕਿਰਦੇ ਜਾਣਦੇ ਨੇ। ਹਾਜੀ ਸਾਹਿਬ ਦੀ ਕਾਫੀ ਉਮਰ ਹੈ, ਯਾਦਾਂ ਮਹਿਫੂਜ਼ ਨੇ ਕਾਫੀ ਹੱਦ ਤੱਕ, ਤੇ ਇਹ ਫੁੱਲ ਹੀ ਨੇ ਜੀ, ਖੁਸ਼ਬੂ ਬਖੇਰਨ ਦੇ ਫੁੱਲ ਹੀ ਨੇ, ਤੇ ਇਹ ਕਿਰਦੇ ਜਾਣਦੇ ਤੇ ਕਿਉਂ ਨਾ ਇਹਨਾਂ ਦੀਆਂ ਯਾਦਾਂ ਜਿਹੜੀ ਅਸੀਂ ਮਹਿਫੂਜ਼ ਕਰ ਲਈਏ।